ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੈਂ ਰਾਜਕਰਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰੂਸਰੀਆ ਜੀ। ਪੰਜਾਬ ਅਤੇ ਭਾਰਤ ਦੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਮੈਡੀਕਲ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕਲ ਦੇ ਵਿੱਚ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ ਤਾਂ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟੇਰ ਕੀਣਾ 415-909-0503। ਜੀਕੇ ਧਨੋਤਾ, ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੇ GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਲਾ 'ਚ ਲੋਕੇਸ਼ਨ ਹੈ। ਕਾਲ ਨਿਮਸ ਹੋਤਾ 209-277-0113। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅੱਜ 4 ਅਪ੍ਰੈਲ ਦਿਨ ਮੰਗਲਵਾਰ ਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕੇਰਲ ਵਿੱਚ ਇੱਕ ਮੁਸਾਫਿਰ ਨੇ ਗੱਡੀ ਵਿੱਚ ਅੱਗ ਲਾ ਕੇ ਕੀਤਾ ਤਾਂਡਵ। ਜੀ ਬਿਲਕੁਲ, ਬਹੁਤ ਵੱਡੀ ਘਟਨਾ ਵਾਪਰੀ ਹੈ ਕੇਰਲ ਦੇ ਵਿੱਚ, ਜਿੱਥੇ ਇਹ ਸਾਰਾ ਮਾਮਲਾ ਜਿਹੜਾ ਹੈ ਉਹ ਹਾਲੇ ਸ਼ੱਕੀ ਹੈ। ਉੱਥੇ ਮੌਤਾਂ 3 ਹੋ ਗਈਆਂ ਨੇ, ਜਿਹੜੀਆਂ ਅਧਿਕਾਰਤ ਤੌਰ ਤੇ ਕਹਿ ਲਓ ਕਿ ਪੁਸ਼ਟ ਨੇ, ਜਿਨ੍ਹਾਂ ਦੀ ਪੁਸ਼ਟੀ ਹੋ ਚੁੱਕੀ ਹੈ ਹੁਣ ਤੱਕ, ਪਰ ਇਹਦੇ 'ਚ 8-9 ਬੰਦੇ ਜ਼ਖਮੀ ਵੀ ਨੇ। ਦਰਅਸਲ ਹੋਇਆ ਕੀ ਹੈ ਕਿ ਕੋਝੀਕੋਡ ਦੇ ਕੋਲ ਇਹ ਜਿਹੜੀ ਟ੍ਰੇਨ ਸੀ ਅੱਲਾਪੂਜਾ ਕਨੂਰ, ਇਹ ਤੁਹਾਨੂੰ ਪਤਾ ਉਧਰ ਦੇ ਦੱਖਣ ਦੇ ਕੁਛ ਨਾਮ ਇਸ ਤਰ੍ਹਾਂ ਦੇ ਆ, ਕਿ ਜਿਹੜੀ ਮੇਨ ਐਗਜ਼ੀਕਿਊਟਿਵ ਐਕਸਪ੍ਰੈਸ ਸੀਗੀ, ਉਹਦੇ ਵਿੱਚ ਪਹਿਲਾਂ ਕੋਈ ਆਰਗੂਮੈਂਟ ਹੋਇਆ ਛੋਟਾ ਜਿਹਾ। ਜਨਰਲ ਡੱਬਾ ਸੀਗਾ, ਤੁਹਾਨੂੰ ਪਤਾ ਮਹਾਤਮਾ ਗਾਂਧੀ ਨੇ ਕਿਹਾ ਸੀਗਾ ਕਿ ਜੇ ਭਾਰਤ ਵੇਖਣਾ ਤਾਂ ਜਨਰਲ ਡੱਬੇ 'ਚ ਚੜ ਜਾਓ, ਤਾਂ ਉਹ ਜ਼ਿਆਦਾਤਰ ਸਫ਼ਰ ਏਦਾਂ ਕਰਿਆ ਕਰਦੇ ਸਨ। ਤਾਂ ਆਪਾਂ ਨੂੰ ਪਤਾ ਆਮ ਬੰਦਿਆਂ ਦਾ ਡੱਬਾ ਜਿਹੜਾ, ਤਾਂ ਉਹਦੇ 'ਚ ਇੱਕ ਮਾਮੂਲੀ ਆਰਗੂਮੈਂਟ ਹੁੰਦਾ। ਉਸ ਤੋਂ ਬਾਅਦ ਕੁਛ ਔਰਤ ਤੇ ਮਤਲਬ ਕਿ ਛਿੱਟੇ ਜਿਹੇ ਪੈਂਦੇ ਨੇ ਤੇ ਤੁਰੰਤ ਅੱਗ ਲੱਗ ਜਾਂਦੀ ਹੈ। ਉਸ ਔਰਤ ਕੋਲ ਬੱਚਾ ਵੀ ਦਸੀਦਾ ਹੈ। ਫਿਰ ਕੁਛ ਮੀਡੀਆ ਰਿਪੋਰਟਾਂ ਇਹ ਕਹਿੰਦੀਆਂ ਨੇ ਕਿ ਵੇਂਦਿਆਂ ਹੀ ਉੱਥੇ ਅੱਗ ਜਿਹੜੀ ਆ ਫੈਲ ਗਈ, ਚੈਨ ਵੀ ਖਿੱਚੀ ਗਈ। ਜਦੋਂ ਚੈਨ ਖਿੱਚੀ ਗਈ, ਉਹ ਜਿਹੜਾ ਜਲਨਸ਼ੀਲ ਪਦਾਰਥ ਪਾ ਕੇ ਅੱਗ ਲਾਉਣ ਵਾਲਾ ਵਿਅਕਤੀ ਸੀ ਉਹ ਨਿਕਲ ਗਿਆ। ਪਰ ਉਸ ਤੋਂ ਪਹਿਲਾਂ ਜਦੋਂ ਅਫੜਾ ਦਫੜੀ ਮਚ ਗਈ, ਦੱਸਦੇ ਆ ਕਿ ਕੁਛ ਲੋਕਾਂ ਨੇ ਛਾਲਾਂ ਮਾਰ ਦਿੱਤੀਆਂ, ਜਿਨ੍ਹਾਂ 'ਚ ਕੁਛ ਜ਼ਖਮੀ ਆ। ਤਾਂ 3 ਲਾਸ਼ਾਂ ਹੁਣ ਤੱਕ ਮਿਲੀਆਂ ਨੇ, 8-9 ਦੇ ਕਰੀਬ ਜ਼ਖਮੀ ਨੇ। ਇਹ ਸਾਰਾ ਕੁਛ ਜਿਹੜਾ ਹੈ ਉਹ ਇਸ ਤਰ੍ਹਾਂ ਵਾਪਰਿਆ। ਹਾਲਾਂਕਿ ਜਿਹੜੀ ਉੱਥੋਂ ਦੀ ਪੁਲਿਸ ਆ, ਇਹਦੇ ਤੇ ਹੁਣ ਮੇਰੇ ਖਿਆਲ ਦੇ ਨਾਲ SIT ਵੀ ਬਣਾਈ ਗਈ ਆ, ਪਰ NIA ਵੀ ਇਹਦੇ 'ਚ ਕੰਮ ਕਰੇਗੀ, ਕਿਉਂਕਿ ਇਹ ਸੋਚਿਆ ਵਿਚਾਰਿਆ ਜਾ ਰਿਹਾ ਕਿ ਕਿਤੇ ਇਹ ਕੋਈ ਅੱਤਵਾਦ ਦੀ ਘਟਨਾ ਤੇ ਨਹੀਂ ਹੈ ਕਿ ਜਿਸ ਤਰੀਕੇ ਨਾਲ ਕੋਈ ਜਲਨਸ਼ੀਲ ਪਦਾਰਥ ਲੈ ਕੇ ਸਫ਼ਰ ਕਰ ਰਿਹਾ ਸੀਗਾ। ਫਿਰ ਇੱਕ ਛੋਟੀ ਜਿਹੀ ਬਹਿਸ ਹੁੰਦੀ ਆ, ਉਹ ਆਪਾਂ ਆਪ ਦੇਖਦੇ ਹੀ ਆਮ ਤੌਰ ਤੇ ਆਪਣਾ ਆਪ ਦਾ ਜਦੋਂ ਸਫ਼ਰ ਹੁੰਦਾ ਤਾਂ ਛੋਟੀਆਂ ਮੋਟੀਆਂ ਤਕਰਾਰਬਾਜ਼ੀਆਂ ਚੱਲਦੀਆਂ ਰਹਿੰਦੀਆਂ ਨੇ, ਬੱਸਾਂ ਦੇ ਵਿੱਚ, ਟ੍ਰੇਨਾਂ ਦੇ ਵਿੱਚ ਵੱਧ ਘੱਟ ਜੀ ਹੋ ਜਾਂਦੀ ਆ ਕਈ ਵਾਰੀ। ਪਰ ਇਸ ਤਰ੍ਹਾਂ ਕੋਈ ਬੰਦਾ ਇੱਕ ਜਲਨਸ਼ੀਲ ਪਦਾਰਥ ਨਾਲ ਕੈਰੀ ਕਰ ਰਿਹਾ ਸੀਗਾ, ਫਿਰ ਉਸਨੇ ਜਿਸ ਤਰ੍ਹਾਂ ਛਿੜਕਿਆ। ਆਮ ਬੇਵਕੂਫ ਤੋਂ ਬੇਵਕੂਫ ਬੰਦੇ ਨੂੰ ਵੀ ਪਤਾ ਕਿ ਜੇ ਗੱਡੀ ਦੇ ਡੱਬੇ 'ਚ ਅੱਗ ਲਾਈ ਤੇ ਬਈ ਬਹੁਤ ਬੁਰੀ ਹਾਲਤ ਹੋ ਸਕਦੀ ਹੈ। ਤਾਂ ਇਹ ਸਾਰੀ ਸੂਰਤ ਹਾਲ ਆ, ਇਹ ਮੁੱਢਲੀਆਂ ਰਿਪੋਰਟਾਂ ਨੇ। ਹੁਣ ਦੇਖੋ ਅੱਗੇ ਇਨਵੈਸਟੀਗੇਸ਼ਨ ਹੋਏਗੀ ਤਾਂ ਫਿਰ ਪਤਾ ਲੱਗੇਗਾ। ਪਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ। ਪਰ ਇਸ ਤੋਂ ਪਹਿਲਾਂ ਵੀ ਜਿਹੜੀ ਇੱਕ ਚੱਲਦੀ ਟ੍ਰੇਨ ਦੇ ਵਿੱਚ ਬਲਾਤਕਾਰ ਦੀ ਘਟਨਾ ਸੀ, ਸ਼ਾਇਦ ਪੁਸ਼ਪਕ ਟ੍ਰੇਨ ਦਾ ਨਾਮ ਹੈ, ਉਹਦੇ ਵਿੱਚ ਇਸ ਤਰ੍ਹਾਂ
ਇੱਕ ਯਾਤਰੂ ਬੀਬੀ ਦੇ ਨਾਲ ਰੇਪ ਹੋਣਾ, ਉਹਨੇ ਵੀ ਰੇਲਵੇ ਸਮੇਤ ਪੂਰੇ ਮੁਲਕ ਨੂੰ ਹੈਰਾਨ ਕੀਤਾ ਸੀਗਾ। ਇਸ ਘਟਨਾ ਨੇ ਵੀ ਲੋਕਾਂ ਨੂੰ ਹੈਰਾਨ ਕੀਤਾ ਹੈ ਕਿ ਕਿਸ ਤਰ੍ਹਾਂ ਵਾਪਰ ਗਿਆ, ਕਿਉਂਕਿ ਆਪਾਂ ਦੇਖਿਆ ਇੰਡੀਅਨ ਲੋਕ ਬਹੁਤ ਜ਼ਿਆਦਾ ਰੇਲ 'ਚ ਸਫ਼ਰ ਕਰਦੇ ਆ ਤੇ ਆਮ ਲੋਕ ਜਰਨਲ ਡੱਬੇ 'ਚ ਜ਼ਿਆਦਾ ਸਫ਼ਰ ਕਰਦੇ ਆ। ਤਾਂ ਇਹ ਸਾਰਾ ਕੁਝ ਜਰਨਲ ਡੱਬੇ 'ਚ ਹੋਇਆ ਤੇ ਬਾਅਦ ਦੇ ਵਿੱਚ ਦੱਸਿਆ ਇਹ ਗਿਆ ਕਿ ਇੱਕ ਵਿਅਕਤੀ ਦੇ ਨਾਲ ਇਹ ਮੋਟਰਸਾਈਕਲ ਤੇ ਬੈਠਾ ਸੀਸੀਟੀਵੀ ਕੈਮਰੇ 'ਚ ਕੈਦ ਹੋਇਆ। ਕਿਉਂ? ਕਿਉਂਕਿ ਇਹਦੇ ਲਾਲ ਸ਼ਰਟ ਪਾਈ ਹੋਈ ਸੀਗੀ। ਲਾਲ ਸ਼ਰਟ ਪਾਇਆ ਕੋਈ ਬੰਦਾ ਇਸ ਤਰ੍ਹਾਂ ਮੋਟਰਸਾਈਕਲ ਤੇ ਭੱਜਿਆ ਜਾਂਦਾ, ਸੀਸੀਟੀਵੀ 'ਚ ਕੈਦ ਹੋਇਆ, ਪਰ ਹਾਲ ਦੀ ਘੜੀ ਕੋਈ ਪਤਾ ਨਹੀਂ ਲੱਗ ਸਕਿਆ। ਤਾਂ ਉਹ ਪਤਾ ਨਹੀਂ, ਜੇ ਉਹ ਮੋਟਰਸਾਈਕਲ ਤੇ ਭੱਜਿਆ ਤਾਂ ਫਿਰ ਇਹ ਮਾਮਲਾ ਸ਼ੱਕੀ ਹੈ ਕਿ ਯਕਦਮ ਉਹਨੇ ਕਿਵੇਂ ਮੋਟਰਸਾਈਕਲ ਨੂੰ ਕਾਲ ਕਰ ਲਈ, ਜਾਂ ਹੋ ਸਕਦਾ ਕੋਈ ਸਥਾਨਕ ਵਿਅਕਤੀ ਹੋਵੇ। ਪਰ ਕਿਉਂਕਿ ਇਹਦੀ ਰਿਜ਼ਰਵੇਸ਼ਨ ਦੀ ਜੇ ਹਿਸਟਰੀ ਹੋਵੇ ਤਾਂ ਫਿਰ ਤੇ ਬੰਦਾ ਆਇਡੈਂਟੀਫਾਈਡ ਕੀਤਾ ਜਾ ਸਕਦਾ ਹੈ। ਕਿਉਂਕਿ ਇਹ ਜਰਨਲ ਡੱਬਾ ਸੀਗਾ, ਇਸ ਲਈ ਹਾਲ ਦੀ ਘੜੀ ਕੋਈ ਇਹਦੀ ਪਛਾਣ ਜਿਹੜੀ ਹੈ ਉਹ ਪੱਕੀ ਹੋਈ ਨਹੀਂ। ਏਜੰਸੀਆਂ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ। ਜੀ, ਜੀ। ਜਿੱਦਾਂ ਸ਼ੁਰੂਆਤੀ ਦੌਰ 'ਚ ਕਹਿ ਰਹੇ ਹਾਂ ਵੀ ਥੋੜ੍ਹੀ ਜਿਹੀ ਝਗੜੇ ਤੋਂ ਬਾਅਦ 'ਚ ਇੱਦਾਂ ਕੀਤਾ ਜਾਂ ਸ਼ੱਕ ਦੇ ਆਧਾਰ ਦੇ ਨਾਲ ਆ। ਉੱਦਾਂ ਵੈਸੇ ਮਿੰਟੂ ਜੀ ਜਿਹੜਾ ਲੜਾਈ ਝਗੜਾ ਤਾਂ ਬਹੁਤ ਵਧਿਆ, ਲੋਕਾਂ 'ਚ ਸੰਵੇਦਨਾ ਇੱਕ ਦੂਜੇ ਪ੍ਰਤੀ ਕਾਫ਼ੀ ਘੱਟ ਆ ਤੇ ਕਈ ਵਾਰੀ ਇੱਦਾਂ ਲੱਗਦਾ ਮੁੱਕ ਹੀ ਗਈ ਹੈ। ਹਾਂਜੀ, ਦੇਖੋ ਇਹ ਤਾਂ ਸੰਵੇਦਨਾ ਚਲੋ ਇੱਕ ਦੂਜੇ ਬੇਗਾਨੇ ਪ੍ਰਤੀ ਤੇ ਛੱਡੋ। ਆ ਹੁਣ ਪੰਜਾਬ ਦੇ ਵਿੱਚ ਕੀ ਦੇਖਦੇ ਆ ਤੁਸੀਂ, ਅੱਜ ਵੀ ਇੱਕ ASI ਨੇ ਆਪਣਾ ਪਰਿਵਾਰ ਖਤਮ ਕਰ ਦਿੱਤਾ। ਮਤਲਬ ਕਿ ਇਸ ਤਰ੍ਹਾਂ ਦੀ ਬੰਦਿਆਂ ਦੇ ਅੰਦਰ ਖਿਝ ਜਾਂ ਕਹਿ ਲਓ ਕਿ ਜ਼ਹਿਰੀਪਨ ਜਿਹਾ ਹੋਇਆ ਪਿਆ ਹੈ ਕਿ ਟੱਬਰਾਂ ਦੇ ਟੱਬਰ ਫਨਾਹ ਹੋ ਰਹੇ ਨੇ। ਪਤਾ ਨਹੀਂ ਡਿਪਰੈਸ਼ਨ ਜ਼ਿਆਦਾ ਹੈ, ਕੀ ਹੋ ਰਿਹਾ ਸਮਝ ਤੋਂ ਪਰੇ ਹੈ। ਪਰ ਮੈਂ ਤਾਂ ਕਦੇ ਕਦੇ ਸੋਚਦਾ ਕਿ ਜਿਹੜਾ ਆਹ ਅਸੀਂ ਖਾਂਦੇ ਆ, ਜ਼ਹਿਰ ਖਾਂਦੇ ਆ ਫੂਡ ਦੇ ਵਿੱਚ, ਕਿਤੇ ਵਾਕਿਆ ਸਾਡਾ ਸੁਭਾਅ ਤੇ ਨਹੀਂ ਜ਼ਹਿਰੀ ਬਣ ਰਿਹਾ। ਇਹ ਸਹੀ ਗੱਲ ਹੈ। ਮਤਲਬ ਕਿ ਇਹ ਰੋਡ ਰੇਜ ਦੇਖ ਲਓ, ਸਿੱਧੂ ਨੂੰ ਰੋਡ ਰੇਜ ਹੀ ਹੈ, ਕਿੱਥੋਂ ਤੱਕ ਲੈ ਗਿਆ। ਤੇ ਆ ਇੱਥੇ ਪੰਜਾਬ ਦੇ ਵਿੱਚ ਅਨੇਕਾਂ ਹੀ ਝਗੜੇ ਡੇਲੀ ਹੁੰਦੇ ਨੇ ਤੇ ਜਿਹਦਾ ਕਸੂਰ ਹੁੰਦਾ ਜ਼ਿਆਦਾਤਰ ਹਿੰਸਾ ਵੀ ਉਹੀ ਕਰਦਾ ਹੈ। ਸਹੀ ਗੱਲ ਹੈ ਜੀ, ਜੀ, ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਮੁੱਖ ਮੰਤਰੀ ਭਗਵੰਤ ਮਾਨ ਹੋਣਾ ਕੋਲ ਪਹੁੰਚੀ ਸਾਲਾਂ ਤੋਂ ਸੀਲਬੰਦ ਪਈ ਡਰੱਗ ਦੀ ਰਿਪੋਰਟ। ਹਾਂਜੀ, ਦੇਖੋ ਇਹ ਡਰੱਗ ਦੀ ਰਿਪੋਰਟ ਜਿਹੜੀ ਆ ਉਹ ਇੱਕ ਨਹੀਂ, ਆਪਾਂ ਕਹਿ ਸਕਦੇ ਇਹ 3 ਰਿਪੋਰਟਾਂ ਨੇ, ਕਿਉਂਕਿ ਬੀਤੇ ਦਿਨ ਹੀ ਹਾਈ ਕੋਰਟ ਦੇ ਵਿੱਚ ਉਹ ਸੀਲਬੰਦ ਰਿਪੋਰਟਾਂ ਖੁੱਲ ਗਈਆਂ ਸਨ। ਚੌਥੀ ਰਹਿੰਦੀ ਆ, ਕਿਉਂਕਿ ਉਹਦੇ 'ਚ ਇੱਕ ਰੇੜਕਾ ਹੈ। ਮੈਂ ਤੁਹਾਨੂੰ ਸ਼ਾਰਟ 'ਚ ਦੱਸ ਦੇਣਾ ਉਹ ਰੇੜਕਾ ਕੀ ਹੈ। ਕਿਉਂਕਿ ਉਹਦੇ ਵਿੱਚ ਸਿਧਾਰਥ ਚਟੋਪਾਧਿਆਏ, ਕੁਮਰ ਵਿਜੇ ਪ੍ਰਤਾਪ ਸਿੰਘ ਅਤੇ ਇੱਕ ਹੋਰ ਪੁਲਿਸ ਆਫਿਸਰ ਦੇ ਆਧਾਰ ਤੇ ਇਹ 3 ਮੈਂਬਰੀ SIT ਬਣੀ ਸੀਗੀ। ਤਾਂ ਇਹਦੇ ਵਿੱਚ ਕੁਝ ਦੱਸਦੇ ਆ ਕਿ ਬਹੁਤ ਆਲਾ ਅਫਸਰ ਜਿਹੜੇ ਆ ਉਹ ਨਾਮਜ਼ਦ ਹਨ। ਉਹ ਵੈਸੇ ਸਾਰਿਆਂ ਨੂੰ ਪਤਾ ਹੈ ਕਿਉਂਕਿ ਸੇਖੋ ਹੋਰਾਂ ਦੀ ਟੀਮ ਨੇ ਉਹ ਸਾਰੇ ਨਾਮ ਪਹਿਲਾਂ ਹੀ ਆਲਰੇਡੀ ਰਿਕਾਰਡ ਤੇ ਲਿਆਂਦੇ ਹੋਏ ਆ। ਤਾਂ ਉਹ ਜਿਹੜੇ ਨਾਮ ਆ ਤਾਂ ਉਹਦੇ ਵਿੱਚ ਜਿਹੜੇ ਉਹ ਅਫਸਰ ਨੇ ਉਹਨਾਂ ਨੇ ਵੀ ਆ ਕੇ ਦਰਖਾਸਤਾਂ ਦੇ ਦਿੱਤੀਆਂ, ਪਟੀਸ਼ਨਾਂ ਪਾ ਦਿੱਤੀਆਂ। ਸੋ ਲਿਹਾਜ਼ਾ ਸਿਧਾਰਥ ਚਟੋਪਾਧਿਆਏ ਦੀ ਰਿਪੋਰਟ ਹਾਲੇ ਖੁੱਲਣੀ ਬਾਕੀ ਹੈ। ਖੁੱਲਣ ਤੋਂ ਪਹਿਲਾਂ ਉਹਦੀ ਇੱਕ ਕਹਿ ਲਓ ਕਿ ਕਾਨੂੰਨੀ ਪੇਚੀਦਗੀ ਹੈ, ਜਿਹਦੇ ਵਿੱਚ ਇਹ ਪਹਿਲਾਂ ਤੈਅ ਕੀਤਾ ਜਾਏਗਾ ਕਿ ਇਹ ਖੁੱਲਣੀ ਚਾਹੀਦੀ ਹੈ ਕਿ ਨਹੀਂ, ਕਿਉਂਕਿ ਸਿਧਾਰਥ ਚਟੋਪਾਧਿਆਏ ਤੇ ਦੂਸਰੀ ਧਿਰ ਦੋਸ਼ ਲਾਉਂਦੀ ਹੈ ਕਿ ਇਹਨਾਂ ਨੇ ਆਪਣਾ ਪਰਸਨਲ ਲਾਭ ਲੈਣ ਵਾਸਤੇ, ਯਾਨੀ DGP ਬਣਨ ਵਾਸਤੇ ਬਹੁਤ ਵੱਡੇ ਹਾਈ ਰੈਂਕ ਦੇ ਜਿਹੜੇ ਪੁਲਿਸ ਅਧਿਕਾਰੀ ਸੀ ਉਹਨਾਂ ਦਾ ਨਾਮ ਪਾਤਾ। ਤਾਂ ਰਹਿ ਗਈਆਂ 3। ਤਿੰਨਾਂ ਦੇ ਵਿੱਚ ਵੀ ਜੇ ਆਪਾਂ ਦੇਖੀਏ, ਇੱਕ ਪਹਿਲਾਂ ਹੀ ਲੀਕ ਹੋ ਚੁੱਕੀ ਹੈ ਜਿਹੜੀ ਨਵਜੋਤ ਸਿੰਘ ਸਿੱਧੂ ਨੇ 2018 ਚ ਕੀਤੀ ਸੀ, ਜਦੋਂ ਦੋਵਾਂ ਜੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਤੇ ਉਹਦੇ ਚੋਂ ਬਾਅਦ ਰਹਿ ਗਈਆਂ 2। ਤਾਂ ਕਹਿਣ ਦਾ ਮਤਲਬ ਕਿ ਇਹਦੇ ਵਿੱਚ ਹੁਣ ਕਹਿੰਦਾ ਨਾ ਹੁੰਦਾ, ਚਲੋ ਸਰਕਾਰ ਥੋੜੇ ਦਿਨ ਤੱਕ ਜਨਤਕ ਕਰ ਦੇਗੀ। ਵੈਸੇ ਜੇ ਸਿੱਧੂ ਵਾਲੇ ਮਾਮਲੇ 'ਚ ਦੇਖਣਾ ਹੋਵੇ ਤਾਂ ਤੁਸੀਂ 2018 ਵਾਲੀ ਉਹ PC ਕੱਢ ਸਕਦੇ ਹੋ। ਉਹਦੇ 'ਚ ਉਹਨੇ ਆਪਣੇ ਪੁਰਾਣੇ ਜਿਹੜੇ ਨਾਲ ਦੇ ਪੋਲੀਟੀਕਲ ਸਾਥੀ ਮਜੀਠੀਆ ਦਾ ਵੀ ਜ਼ਿਕਰ ਕੀਤਾ ਸੀਗਾ ਕਿ ਇਹਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਕਿਉਂਕਿ ਪ੍ਰਾਪਤ ਇਹਦੇ 'ਚ ਸਬੂਤ ਨੇ। ਉਹ ਔਨ ਰਿਕਾਰਡ ਪਈ ਹੈ, ਮੈਂ ਇਸ ਕਰਕੇ ਨਾਂ ਲੈ ਦਿੱਤਾ ਹੈ ਕਿਉਂਕਿ ਇਹਨਾਂ ਨੇ ਨਾਂ ਲਿਆ ਹੋਇਆ 2018 ਦੇ ਵਿੱਚ ਕਥਿਤ ਤੌਰ ਤੇ। ਤਾਂ ਖੈਰ ਹੁਣ ਕਿਹਦੇ ਤੇ ਇਹ ਕਾਰਵਾਈ ਹੁੰਦੀ ਆ ਕਿ ਐਕਸ਼ਨ ਹੁੰਦਾ ਹੈ ਉਹ ਦੇਖਣਾ ਬਾਕੀ ਹੈ। ਪਰ ਅੱਜ ਭਗਵੰਤ ਮਾਨ ਹੋਰਾਂ ਨੇ ਐਲਾਨੀਆ ਕਹਿ ਦਿੱਤਾ ਹੈ ਕਿ 3 ਰਿਪੋਰਟਾਂ, ਕਿਉਂਕਿ ਦੇਖੋ 3 ਰਿਪੋਰਟਾਂ ਜਿਹੜੀਆਂ ਖੁੱਲ ਗਈਆਂ, ਹਾਈਕੋਰਟ ਨੇ ਕਿਹਾ ਕਿ ਬਈ ਤੁਸੀਂ ਕਰੋ ਕਾਰਵਾਈ, ਤੁਹਾਨੂੰ ਕੋਈ ਨਹੀਂ ਰੋਕਦਾ। ਹੁਣ ਸਰਕਾਰ ਤੇ ਦਬਾਅ ਸੀ ਤਾਂ ਸਰਕਾਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਜ਼ੂਰ ਮੇਰੇ ਕੋਲ ਟੇਬਲ ਤੇ ਇਹ ਲਿਫਾਫੇ ਪਹੁੰਚ ਚੁੱਕੇ ਆ। ਵੈਸੇ ਲੋਕੀ ਕਹਿੰਦੇ ਕਿ ਲਿਫਾਫਿਆਂ ਦੇ ਵਿੱਚ ਰਿਪੋਰਟਾਂ ਵੀ ਆ ਕਿ ਇਕੱਲੇ ਖਾਲੀ ਆ ਗਏ ਆ। ਇਹ ਵੀ ਗੱਲ ਤਾਂ ਇਹ ਆ ਕਿ ਬਈ ਰਿਪੋਰਟਾਂ ਜੇ ਆ ਗਈਆਂ ਤੇ ਉਹ ਕਹਿੰਦੇ ਨੇ ਕਿ ਬਈ ਹੁਣ ਕਾਰਵਾਈ ਹੋਏਗੀ, ਕੋਈ ਬਚ ਕੇ ਨਹੀਂ ਜਾ ਪਾਏਗਾ। ਤਾਂ ਵਧੀਆ ਗੱਲ ਹੈ। ਦੇਖੋ ਇਹਦੇ 'ਚ ਤੇ
ਕੋਈ ਮੈਨੂੰ ਨਹੀਂ ਲੱਗਦਾ ਦਿੱਕਤ ਹੋਣੀ ਚਾਹੀਦੀ ਹੈ। ਸਾਰੇ ਪੰਜਾਬੀ ਕਹਿਣਗੇ ਕਿ ਹਾਂ ਕਰ ਦਿਓ, ਸਹੀ ਗੱਲ। ਬਈ ਚੱਕ ਦਿਓ ਫੱਟਾ, ਨੱਪ ਦਿਓ ਕਿੱਲੀ, ਜਿਹੜਾ ਵੀ ਇਹਦੇ ਚ ਹੈਗਾ ਉਹ ਜਿਵੇਂ ਬੱਬੂ ਮਾਨਦੇ ਨਾ, ਚੱਕ ਲਓ ਵਾਹਿਗੁਰੂ ਕਹਿ ਕੇ, ਜੇ ਕੋਈ ਸ਼ੱਕੀ ਲੱਗਦਾ ਹੈ ਬਸ ਇੱਥੇ ਚੱਕ ਲਓ, ਕੋਈ ਗੱਲ ਨਹੀਂ ਹੈਗਾ, ਕੋਈ ਤੁਹਾਨੂੰ ਰੋਕਦਾ ਨਹੀਂ, ਕੋਈ ਕੁਛ ਨਹੀਂ ਕਹਿੰਦਾ, ਸਗੋਂ ਤੁਹਾਡੀ ਸਿਫਤ ਹੋਏਗੀ, ਰੱਜ ਕੇ ਤੁਹਾਡੀ ਤਾਰੀਫ ਹੋਏਗੀ, ਲੋਕ ਰੱਜ ਕੇ ਤੁਹਾਨੂੰ ਚੰਗਾ ਕਹਿਣਗੇ। ਪਰ ਗੱਲ ਮੈਂ ਜਿਹੜੇ ਮਤਲਬ ਕਿ ਹਿੱਤ ਤੋਂ ਕਹਿਣਾ ਜਾਂ ਜਿਹੜੇ ਪੱਖ ਤੋਂ ਕਹਿਣਾ ਕਿ ਕੀ ਇਹਦੇ ਨਾਲ ਨਸ਼ਾ ਖਤਮ ਹੋ ਜਾਏਗਾ? ਕਿਉਂਕਿ ਇਹ ਬੰਦਿਆਂ ਦੇ ਜੇ ਮੰਨ ਲਓ ਗੁਨਾਹ ਸਾਬਤ ਵੀ ਹੁੰਦੇ ਨੇ ਤੇ ਉਹ ਗੁਨਾਹ ਬਹੁਤ ਪੁਰਾਣੇ ਨੇ, ਕਿਸੇ ਨੇ 10 ਸਾਲ ਜਾਂ 15 ਸਾਲ ਜਾਂ ਸਾਲ 2 ਸਾਲ 5 ਸਾਲ ਪਹਿਲਾਂ ਕੀਤੇ ਆ। ਕਿ ਅੱਜ ਅਸੀਂ 1 ਸਾਲ ਆ ਨਵੀਂ ਸਰਕਾਰ ਦਾ ਵੇਖ ਲਿਆ ਤੇ ਗਾਂ ਹੋਰ ਸਮਾਂ ਜਿਹੜਾ ਲੰਘਣਾ, ਕਿ ਅਸੀਂ ਇਹ ਸਮੇਂ ਨੂੰ ਵੀ ਛੱਡ ਦਈਏ ਸਾਲ ਨੂੰ, ਕਿ ਤਿਆਰੀ ਹੈ ਸਾਡੀ ਕਿ ਅਸੀਂ ਰੋਕ ਲਵਾਂਗੇ? ਮੰਨ ਲਓ 2-4 ਵੱਡੇ ਬੰਦੇ ਅੰਦਰ ਚਲੇ ਜਾਂਦੇ, ਵਿਕਰਮ ਮਜੀਠੀਆ ਤਾਂ ਵੈਸੇ ਵੀ ਅੰਦਰ ਲਾ ਆਇਆ ਟਾਈਮ ਇਸੇ ਕੇਸ ਦੇ ਵਿੱਚ, ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਵੱਡਾ ਕੋਈ ਇਹਦੋਂ ਕੋਈ ਪੋਲੀਟੀਸ਼ੀਅਨ ਹੈ, ਤਾਂ ਕੌਣ ਰਹਿ ਗਿਆ? ਪੁਲਿਸ ਵਾਲੇ, ਤੇ ਪੁਲਿਸ ਵਾਲੇ ਤਾਂ ਪਹਿਲਾਂ ਹੀ ਇੰਦਰਜੀਤ ਚੱਕਿਆ ਹੋਇਆ ਸੀਗਾ ਇਹਨਾਂ ਨੇ, ਉਦੋਂ ਕਹਾਣੀ ਖੁੱਲਦੀ ਸੀ। ਤਾਂ ਕੀ ਹੈ, ਵੱਧ ਤੋਂ ਵੱਧ ਮੰਨ ਲਓ ਕੋਈ ਹੋਰ ਕੋਈ ਵੱਡੀ ਰੈਂਕ ਦਾ ਸਿੱਟ ਦਿਓਗੇ, ਇੱਕ ਮਿਸਾਲ ਤਾਂ ਪੈਦਾ ਕਰ ਦਿਓਗੇ, ਚਲੋ ਠੀਕ ਹੈ, ਪਰ ਕੀ ਅਸੀਂ ਸਮਾਜ ਦੇ ਵਿੱਚ ਉਹ ਜਾਗਰਤੀ ਲਿਆ ਸਕਦੇ ਹਾਂ ਕਿ ਅਸੀਂ 14-14 ਸਾਲ ਦੇ ਬੱਚਿਆਂ ਨੂੰ ਇਸ ਰਾਹੇ ਪੈਣ ਤੋਂ ਰੋਕ ਸਕਦੇ ਹਾਂ? ਕਿ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਤੰਤਰ, ਕੋਈ ਇਸ ਤਰ੍ਹਾਂ ਦਾ ਮੈਕੈਨਿਜ਼ਮ ਹੈ ਕਿ ਅਸੀਂ ਅਧਿਐਨ ਕਰਾਈਏ, ਬਹਿਸਾਂ ਕਰਾਈਏ, ਪਿੰਡਾਂ ਤੱਕ ਉਹ ਜਾਣ, ਕਿ ਮਨੋਵਿਗਿਆਨ ਨੂੰ ਸਮਝਣ ਵਾਸਤੇ ਸਾਡੇ ਕੋਲ ਸਾਰਾ ਤਾਣਾ ਬਾਣਾ ਹੈ? ਕਿਉਂ ਬੱਚੇ ਲੱਗ ਰਹੇ ਨੇ, ਕਿਉਂ ਬੀਬੀਆਂ ਲੱਗ ਰਹੀਆਂ ਨੇ? ਤਾਂ ਗੱਲ ਇਹ ਆ ਕਿ ਦੇਖੋ, ਮੈਂ ਕੋਈ ਇਹ ਨਹੀਂ ਹੈ ਕਿ ਮੇਰਾ ਕੋਈ ਸੁਭਾਅ ਹੈ ਮੈਂ ਨੁਕਤਾਚੀਨੀ ਨਹੀਂ ਕਰਦਾ, ਮੈਂ ਕਹਿੰਦਾ ਕਿ ਸਿਆਸਤ ਬੰਦ ਕਰੋ ਇਸ ਮੁੱਦੇ ਤੇ, ਬੰਦੇ ਚੱਕੋ ਜੇਲ੍ਹ ਚ ਸੱਟੋ, ਫਿਰ ਪੋਸਟ ਪਾਓ, ਕੋਈ ਚੱਕਰ ਨਹੀਂ ਹੈਗਾ। ਪਰ ਗੱਲ ਇਹ ਹੈ ਕਿ ਅਗਾਂਹ ਕੀ ਕਰਨਾ ਹੈ ਜੀ। ਆ ਤੁਹਾਡੇ ਅੰਕੜੇ ਬੋਲਦੇ, ਹਜ਼ਾਰਾਂ ਬੰਦੇ ਡੇਲੀ ਤੁਸੀਂ ਬੋਲ ਕੇ ਜਾਂਦੇ ਹੋ ਕਿ ਜੇਲ੍ਹਾਂ ਦੇ ਵਿੱਚ ਅਸੀਂ ਡੱਕੇ ਹੋਏ ਨੇ, ਇੰਨੇ ਅਸੀਂ ਫੜੇ, ਇੰਨੇ ਹਜ਼ਾਰ ਕੇਸ, ਇੰਨੇ ਸੈਂਕੜੇ ਮੁਕੱਦਮੇ ਦਰਜ ਹੋਏ ਵਗੈਰਾ ਵਗੈਰਾ, ਸਾਰੇ ਤੁਹਾਡੇ ਅੰਕੜੇ ਹੁੰਦੇ। ਅੰਕੜੇ ਉਦੋਂ ਹੀ ਆਉਂਦੇ ਨੇ ਜਦੋਂ ਬਾਜ਼ਾਰ ਵੱਡਾ ਹੋਵੇ, ਜਦੋਂ ਖਪਤ ਵੱਡੀ ਹੋਵੇ। ਤਾਂ ਇਸ ਕਰਕੇ ਇਸ ਪੱਖ ਤੇ ਵੀ ਕੰਮ ਕਰਨ ਦੀ ਜ਼ਰੂਰਤ ਹੈ। ਮੇਰਾ ਪੂਰਾ ਇਹ ਨਹੀਂ ਹੈ ਕਿ ਹਾਈ ਕੋਰਟ ਨੇ ਖੋਲ ਦਿੱਤੀਆਂ ਰਿਪੋਰਟਾਂ, ਤੁਸੀਂ ਹੁਣ ਕਹਤਾ ਕਿ ਹਾਂ ਇਹ ਕਰਾਂਗੇ, 2-4 ਬੰਦਿਆਂ ਤੇ ਕਾਰਵਾਈ ਕਰੋ ਤੇ ਮੁੜ ਕੇ ਬਸ ਪੈਡਲਰ ਨਵੇਂ ਵੀ ਆਉਂਦੇ ਨੇ। ਇਹ ਇੱਕ ਐਸਾ ਵਪਾਰ ਆ ਜਿੱਥੇ ਨਿਤ ਨਵਾਂ ਮਗਰਮੱਛ ਪੈਦਾ ਹੁੰਦਾ। ਇਹ ਐਸਾ ਤਲਾਅ ਹੈ, ਐਸਾ ਸਮੁੰਦਰ ਹੈ ਹਜ਼ੂਰ, ਕਿ ਜਿੱਥੇ ਡੇਲੀ ਵੱਡੇ ਮਗਰਮੱਛ ਪੈਦਾ ਹੁੰਦੇ ਨੇ। ਇਸ ਕਰਕੇ ਜਿੱਥੇ ਇਹਨਾਂ ਤੇ ਨੱਥ ਪਾਉਣ ਦੀ ਲੋੜ ਹੈ, ਉੱਥੇ ਇਹ ਆ ਕਿ ਬਾਹਰ ਵੀ ਜਿਹੜੇ ਆਪਣੇ ਤੁਹਾਡੇ ਹੈਗੇ ਨੇ, ਉਹ ਵੀ ਤੁਹਾਨੂੰ ਘਟਾਉਣੇ ਪੈਣਗੇ ਜਾਂ ਖਤਮ ਕਰਨੇ ਪੈਣਗੇ। ਉਧਰ ਕੁਛ ਨਾ ਕੁਛ ਕਰਨਾ ਪਵੇਗਾ ਤੁਹਾਨੂੰ। ਜੀ। ਸੋ ਇਹ ਕਿਤੇ ਨਾ ਕਿਤੇ ਸਿਹਤ ਨੀਤੀ ਦੇ ਨਾਲ ਸਿੱਧਾ ਜਾ ਕੇ ਜੁੜਦੀ ਆ, ਜਿਹੜਾ ਮੈਂਟਲ ਹੈਲਥ ਤੇ ਮਾਨਸਿਕ ਬਿਲਕੁਲ, ਤੌਰ ਤੇ। ਤੁਹਾਡੇ ਕੋਲ ਡਾਕਟਰ ਬਲਬੀਰ ਸਿੰਘ ਵਰਗਾ ਇਸ ਵੇਲੇ ਵਧੀਆ ਡਾਕਟਰ ਹੈ, ਹੈਲਥ ਮਿਨਿਸਟਰ, ਲਿਆਓ ਮੈਦਾਨ ਦੇ ਵਿੱਚ ਉਹਨੂੰ। ਤੁਹਾਡੇ ਕੋਲ ਹੁਣ ਤਾਂ ਪੋਲੀਟੀਕਲੀ ਸਮਰਥਨ ਹੈ ਕਿ ਬਈ ਆ ਡੋਡੇ ਡਾਡੇ ਖਾਣ ਪੀਣ ਜੋਗੇ ਤੁਸੀਂ ਵਜਾ ਸਕਦੇ ਹੋ ਕੁਦਰਤੀ ਨਸ਼ੇ ਵੱਲ, ਜਿਵੇਂ ਹੁਣ ਬਿਰਧ ਨੇ ਜਾਂ ਕਹਿ ਲਓ ਕਿ ਮਜ਼ਦੂਰ ਨੇ, ਉਹ ਜੋ ਹਲਕਾ ਜਿਹਾ ਨਸ਼ਾ ਹੁੰਦਾ ਜਿੱਦਾਂ ਗੋਲੀਆਂ ਕੈਪਸੂਲ, ਹਲਕਾ ਤੋਂ ਭਾਵ ਇਹ ਹੈ ਕਿ ਸਸਤਾ ਨਸ਼ਾ, ਉਹ ਇਦਾਂ ਦਾ ਜਿਹੜਾ ਲੈਂਦੇ ਨੇ। ਤਾਂ ਮਤਲਬ ਕਿ ਜਿੱਥੇ ਜਿੱਥੇ ਕੰਮ ਕੀਤਾ ਜਾ ਸਕਦਾ ਉਧਰ ਆਓ। ਉਹ ਅਧਿਐਨ ਦੇ ਨਾਲ ਹੀ ਹੈ ਨਾ, ਡਿਬੇਟ ਦੇ ਨਾਲ ਹੀ ਹੈ। ਉਹ ਤੁਹਾਡੇ ਕੋਲ ਡਾਕਟਰ ਹੈ, ਤੁਹਾਡੇ ਕੋਲ ਸਿਹਤ ਮੰਤਰੀ ਵਧੀਆ ਹੈ, ਉਹਨੂੰ ਮੈਦਾਨ ਚ ਉਤਾਰੋ ਪੂਰੀਆਂ ਪਾਵਰਾਂ ਦੇ ਕੇ, ਉੱਤੋਂ ਸਿਕੰਜਾ ਕੱਸੋ, ਮਤਲਬ ਕਿ ਉੱਤੇ ਸਪਲਾਈ ਲਾਈਨ ਤੋੜੋ ਤੇ ਰੀਹੈਬ ਕਰੋ। ਜਿੱਥੇ ਜਿੱਥੇ ਜ਼ਰੂਰਤ ਹੈ ਕੋਈ ਲਾਇਸੈਂਸ ਬਣਾ ਦਿਓ। ਜਿਹੜੇ ਹੁਣ ਉਮਰ ਦਰਾਜ਼ ਬੰਦਿਆਂ ਨੂੰ ਥੋੜੀ ਨਾ ਮਾਰੋਗੇ ਤੁਸੀਂ। ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ, ਅਦਾਲਤ ਨੇ ਸਾਬਕਾ ਖੇਤੀਬਾੜੀ ਨਿਰਦੇਸ਼ਕ ਮੰਗਲ ਸਿੰਘ ਸੰਧੂ ਨੂੰ ਬਰੀ ਕੀਤਾ। ਹਾਂਜੀ ਦੇਖੋ, ਮੰਗਲ ਸਿੰਘ ਸੰਧੂ ਬਰੀ ਹੋ ਗਏ। ਮੰਗਲ ਸਿੰਘ ਸੰਧੂ ਵਾਲਾ ਕੇਸ ਸਾਰਿਆਂ ਨੂੰ ਯਾਦ ਹੋਏਗਾ, ਚਿੱਟੀ ਮੱਖੀ। ਉਸ ਤੋਂ ਬਾਅਦ ਫਿਰ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਆ। ਇਹਨਾਂ ਤੇ ਦੋਸ਼ ਸਨ ਕਥਿਤ ਤੌਰ ਤੇ ਕਿ ਇਹਨਾਂ ਨੇ ਰਿਸ਼ਵਤ ਲਈ, ਤੇ ਉਸ ਤੋਂ ਬਾਅਦ ਮਾਰਕਫੈਡ ਤੋਂ ਜਿਹੜੀ ਤੈਅਸ਼ੁਦਾ ਦਵਾਈ ਮਿਲਦੀ ਸੀਗੀ, ਉਹ ਦਵਾਈ, ਯਾਨੀ ਦਵਾਈ ਤੋਂ ਭਾਵ ਇੱਥੇ ਇਹ ਨਹੀਂ ਹੈ ਕਿ ਗੋਲੀਆਂ ਕੈਪਸੂਲ ਨਹੀਂ ਹੈ, ਦਵਾਈ ਸਪਰੇ, ਸਾਡੇ ਇੱਧਰ ਸਪਰੇ ਨੂੰ ਜਾਂ ਪੈਸਟੀਸਾਈਡ ਨੂੰ ਦਵਾਈ ਕਹਿ ਦਿੰਦੇ, ਦਵਾਈ ਛਿੜਕੀ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਸ ਸਪਰੇ ਦੇ ਵਿੱਚ ਇਹ ਦੋਸ਼ ਸੀ ਕਿ ਮੰਗਲ ਸਿੰਘ ਨੇ ਆਪਣੀ ਜਿਹੜੀ ਉਹ ਮਾਰਕਫੈਡ ਵਾਲੀ ਦਵਾਈ ਸੀ ਉਹ ਛੱਡ ਕੇ ਇਹਨਾਂ ਨੇ
3 ਹੋਰ ਕੰਪਨੀਆਂ ਨੂੰ ਬਾਈਪਾਸ ਕੀਤਾ ਤੇ ਉਸ ਤੋਂ ਬਾਅਦ ਫਿਰ ਬੈਰ ਕ੍ਰੌਪ ਸਾਇੰਸ 92,198 ਲੀਟਰ ਖਰੀਦੀ ਤੇ ਦ ਓਬਰਾਇਨ ਇਹ ਇੱਕ ਕੀਟਨਾਸ਼ਕ ਦਵਾਈ ਸੀ ਜਿਹੜੀ ਮਹਿੰਗੀ ਖਰੀਦੀ, ਮਤਲਬ ਕਿ ਬਾਜ਼ਾਰੀ ਰੇਟ ਤੋਂ ਜ਼ਿਆਦਾ। ਤਾਂ ਇਹਦੇ ਚ 8 ਲੱਖ ਰੁਪਈਆ ਰਿਸ਼ਵਤ ਲੈਣ ਦੇ ਦੋਸ਼ ਸੀਗੇ। ਸਾਰਾ ਕੁਝ ਉਦੋਂ ਮੰਗਲ ਸਿੰਘ ਸੰਧੂ ਤੇ ਮੜਿਆ ਗਿਆ। ਮੰਗਲ ਸਿੰਘ ਸੰਧੂ ਬਾਦਲ ਪਰਿਵਾਰ ਦਾ ਬਹੁਤ ਨਜ਼ਦੀਕੀ ਸੀ, ਕਰੀਬੀ ਸੀ। ਸੰਗਤ ਦਰਸ਼ਨ ਚ ਮੁੱਛਾਂ ਨੂੰ ਵੱਟ ਦੇ ਕੇ, ਮੁੱਛ ਵੀ ਬਿਲਕੁਲ ਐ ਕਹਿ ਲਓ ਕਿ ਮੰਗਲ ਸਿੰਘ ਸੰਧੂ ਦੇ ਮੁੱਛ ਕੁੰਡੀ ਰਹਿੰਦੀ ਸੀ ਹਮੇਸ਼ਾ, ਟੌਰ ਸੀ ਪੂਰਾ, ਕਿਉਂਕਿ ਮੇਰੇ ਨਾਲ ਦੇ ਪਿੰਡ ਦੇ ਉਹਨੇ ਲੰਬੀ ਹਲਕੇ ਚ ਉਹਨੇ ਕਿਸੇ ਟਾਈਮ ਬਾਦਲ ਸਾਹਿਬ ਦੇ ਜਦੋਂ ਭਰਾ ਖਲੋਤੇ ਸੀ ਉਸ ਪਿੰਡ ਦੇ ਵਿੱਚ ਦਰੀ ਇਹਨਾਂ ਦੇ ਪਰਿਵਾਰ ਨੇ ਵਿਛਾਈ ਸੀ ਇਹਨਾਂ ਦੀ। ਸੋ ਇਸ ਕਰਕੇ ਇਹ ਪਰਿਵਾਰ ਹਮੇਸ਼ਾ ਰਿਗਾਰਡ ਕਰਦਾ ਸੀਗਾ। ਤਾਂ ਮੰਗਲ ਸਿੰਘ ਸੰਧੂ ਦੀ ਚੜ੍ਹਤ ਸੀ, ਪਰ ਉਹ ਨਰਮਾ ਬੈਲਟ ਦੀ ਬਰਬਾਦੀ ਤੋਂ ਬਾਅਦ ਸਭ ਕੁਝ ਬਦਲ ਗਿਆ। ਚੁੱਕ ਕੇ ਜੇਲ੍ਹ ਚ ਮਾਰਿਆ, ਕਿਉਂਕਿ ਉਦੋਂ ਖੇਤੀ ਮੰਤਰੀ ਤੋਤਾ ਸਿੰਘ ਜੀ ਤੇ ਵੀ ਸਵਾਲ ਉੱਠਦੇ ਸਨ ਨਾ, ਤੁਹਾਨੂੰ ਸਭਨਾਂ ਨੂੰ ਪਤਾ ਹੀ ਹੋਏਗਾ, ਯਾਦ ਹੀ ਹੋਏਗਾ ਉਦੋਂ ਉਸ ਟਾਈਮ ਦਾ ਉਹ ਦੌਰ। ਤਾਂ ਗੱਲ ਇਹ ਆ ਕਿ ਹੁਣ ਜਦੋਂ ਇਹਨਾਂ ਨੇ ਐਵੀਡੈਂਸ ਪੇਸ਼ ਕਰਨੇ ਸੀਗੇ ਉਦੋਂ ਬਸ ਕਹਾਣੀ ਫਲॉप ਹੋ ਗਈ। ਤੇ ਜਿਹੜੇ ਉਹ 2 ਫੜੇ ਸੀਗੇ ਪੈਸਟੀਸਾਈਡ ਵਾਲੇ, ਇੱਕ ਦਾ ਨਾਮ ਸੀਗਾ ਜੇ ਮੈਂ ਨਹੀਂ ਭੁੱਲਦਾ ਬੰਸਲ, ਤੇ ਇੱਕ ਦਾ ਨਾਮ ਹੋਰ ਸੀਗਾ, ਉਹ ਮੈਨੂੰ ਹੁਣ ਯਾਦ ਨਹੀਂ ਆ ਰਿਹਾ, ਜੇ ਯਾਦ ਆਇਆ ਤੇ ਮੈਂ ਜ਼ਰੂਰ ਤੁਹਾਨੂੰ ਦੱਸਾਂਗਾ, ਵਿਜੇ ਕੁਮਾਰ ਸ਼ਾਇਦ। ਤੇ ਇਹ ਦੋਸ਼ ਸੀ ਕਿ ਮੰਗਲ ਸਿੰਘ ਸੰਧੂ ਨੇ ਇਹਨਾਂ ਤੋਂ 8 ਲੱਖ ਰੁਪਇਆ ਲਿਆ ਸ਼ੁਭਮ ਬੰਸਲ ਤੋਂ। ਤਾਂ ਉਹ ਦੋਸ਼ ਸਾਬਤ ਨਹੀਂ ਹੋਏ, ਮੰਗਲ ਸਿੰਘ ਸੰਧੂ ਬਾਜ਼ਤ ਬਰੀ ਹੋ ਗਿਆ। ਪਰ ਉਸ ਤੋਂ ਬਾਅਦ ਵੀ ਤੁਸੀਂ ਦੇਖੋ ਕਿੰਨੀਆਂ ਬਰਬਾਦੀਆਂ ਹੋਈਆਂ ਨੇ, ਕਿੰਨਾ ਨਕਲੀ ਬੀ ਆਇਆ। ਨਕਲੀ ਬੀ ਨੇ ਤਾਂ ਆ ਪਿੱਛੇ ਜੇ ਵੇਖੋ ਤਲਵੰਡੀ ਸਾਬੋ ਏਰੀਆ ਸਾਰਾ ਤਬਾਹ ਕਰ ਦਿੱਤਾ ਸੀਗਾ। ਤਾਂ ਇਹ ਚੀਜ਼ਾਂ ਨੇ ਕਿ ਬਈ ਨਕਲੀ ਬੀ, ਨਕਲੀ ਸਪਰੇ ਇਹ ਰੋਕੋ, ਤਾਂ ਹੀ ਡਾਈਵਰਸਿਫਿਕੇਸ਼ਨ ਦੇ ਤਹਿਤ ਤੁਸੀਂ ਨਰਮੇ ਦਾ ਰਕਬਾ ਵਧਾ ਪਾਓਗੇ। ਜਦੋਂ ਤੱਕ ਇਹਨਾਂ ਚੀਜ਼ਾਂ ਤੇ ਅਸਰ ਨਹੀਂ ਹੋਏਗਾ, ਇਹਨਾਂ ਚੀਜ਼ਾਂ ਤੇ ਕੰਮ ਨਹੀਂ ਹੋਏਗਾ, ਤੇ ਰਕਬਾ ਜਿਹੜਾ ਵਧਣਾ ਉਹਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਜੀ ਬਿਲਕੁਲ। ਕਈ ਮਸਲੇ ਜਿਹੜੇ ਗੁੰਝਲਦਾਰ ਇੱਕ ਦੂਜੇ ਦੇ ਨਾਲ ਹੀ ਜਿਹੜੇ ਉਹ ਜੁੜੇ ਰਹਿੰਦੇ ਆ। ਸੋ ਬਹੁਤ ਕੁਝ ਦੇਖਣ ਵਾਲਾ ਇਸ ਦੇ ਵਿੱਚ ਪਿਆ ਆ। ਮਿੰਟੂ ਜੀ, ਅਗਲੀ ਗੱਲ ਕਰੀਏ, ਫੋਰਟੀਫਾਈਡ ਰਾਈਸ ਦੀ ਡਿਲੀਵਰੀ ਨਹੀਂ ਲਵੇਗੀ FCI? ਦੇਖੋ ਇਹ ਜਿਹੜਾ ਫੋਰਟੀਫਾਈਡ ਵਾਲਾ ਰੌਲਾ ਸੀਗਾ ਨਾ, ਇਹ ਕੁਝ ਸਮਾਂ ਪਹਿਲਾਂ ਹੀ ਆਇਆ ਸਾਹਮਣੇ, ਕਿਉਂਕਿ FCI ਨੇ ਕਿਹਾ ਸੀਗਾ ਕਿ ਫੋਰਟੀਫਾਈਡ ਚੌਲ ਜਿਹੜੇ ਆ ਨਾ, ਵੀ ਮਤਲਬ ਕਿ ਦੇਖੋ ਗੱਲ ਕੀ ਹੈ ਕਿ ਇੰਡੀਆ ਦਾ ਸਿਸਟਮ ਤਾਂ ਬਹੁਤ ਵਧੀਆ ਹੈ ਕਿ ਜਿਹੜੇ ਗਰੀਬ ਬੱਚੇ ਨੇ ਮਤਲਬ ਕਿ ਪੜ੍ਹਦੇ ਆ ਸਕੂਲਾਂ ਵਗੈਰਾ ਚ, ਤਾਂ ਉਹ ਮਤਲਬ ਕਿ ਮਿਡ ਡੇ ਮੀਲ ਕਿ ਜਿਹੜਾ ਉਹ ਦੁਪਹਿਰ ਵਾਲਾ ਭੋਜਨ ਹੈ ਉੱਥੇ ਆ ਕੇ ਖਾਣ, ਨਾਲੇ ਪੜ੍ਹਾਈ ਹੋਵੇ ਤੇ ਨਾਲੇ ਉਹਨਾਂ ਦਾ ਪੋਸ਼ਣ ਹੁੰਦਾ ਰਹੇ ਜੀ। ਜਿਹੜੇ ਅਤੀ ਗਰੀਬ ਨੇ, ਮਤਲਬ ਕਿ ਉਹਨਾਂ ਨੂੰ ਇੰਨਾ ਕੁਪੋਸ਼ਣ ਮਿਲ ਜਾਵੇ ਡੇਲੀ ਦਾ ਕਿ ਉਹ ਕੁਪੋਸ਼ਿਤ ਨਾ ਹੋ, ਪੜ੍ਹਾਈ ਪੱਖੋਂ ਵੀ ਅੱਗੇ ਵਧਣ ਤੇ ਸਿਹਤ ਪੱਖੋਂ ਵੀ ਅੱਗੇ ਵਧਣ। ਇਹ ਮੰਤਵ ਇਹਨਾਂ ਦਾ ਵਧੀਆ ਸੀਗਾ, ਐਸੀ ਗੱਲ ਨਹੀਂ ਹੈ ਕਿ ਹਰੇਕ ਚੀਜ਼ ਮਾੜੀ ਹੁੰਦੀ ਹੈ, ਪਰ ਕੁਝ ਤੁਸੀਂ ਵੇਖਿਆ ਹੀ ਆ ਕਿ ਕਮੀਆਂ ਵੀ ਪੇਸ਼ ਸਾਡੇ ਆਈਆਂ ਨੇ ਜੀ। ਅੱਛਾ ਚਲੋ, ਇਸ ਤਰ੍ਹਾਂ ਕਿ ਉਹ ਸਾਰਾ ਭੋਜਨ ਜਿਹੜਾ ਇਸ ਤਰ੍ਹਾਂ ਹੀ ਪ੍ਰਕਿਓਰ ਕਰਕੇ ਅੱਗੇ ਤੁਰਿਆ ਜਾਂਦਾ ਨਾ, ਕਣਕ ਹੈ ਜਾਂ ਚੌਲ ਆ, ਉਹ ਸਾਰਾ ਕੁਝ ਇਸ ਤਰ੍ਹਾਂ ਖਰੀਦਿਆ ਜਾਂਦਾ ਸਰਕਾਰ ਵੱਲੋਂ। ਤਾਂ ਇਹਨਾਂ ਨੇ ਕਿਹਾ ਸੀਗਾ ਕਿ ਚੌਲਾਂ ਦੇ ਵਿੱਚ ਕਿਉਂਕਿ ਹੁਣ ਕਾਰਬੋ ਜ਼ਿਆਦਾ ਹੁੰਦਾ, ਤੁਹਾਨੂੰ ਪਤਾ ਹੀ ਹੈ, ਤਾਂ ਇਹ ਜਿਹੜਾ ਅਨਾਜ ਹੈ ਵੀ ਇਹਦੇ ਵਿੱਚ ਪ੍ਰੋਟੀਨ ਰਲਾਓ। ਫੋਰਟੀਫਾਈਡ ਮਤਲਬ ਕਿ ਉਹ ਇੰਨਾ ਤੁਸੀਂ ਕੁਆਂਟਲ ਦੇ ਵਿੱਚ ਰਲਾਉਣਾ ਹੈ। ਉਹਦੇ ਚ ਕੀ ਸਮੱਸਿਆ ਸੀ ਕਿ ਬਾਈ ਤੁਸੀਂ ਫੋਰਟੀਫਾਈਡ ਲਓ, ਉਹ ਤੈਅ ਫਰਮਾ ਕਰ ਦਿੱਤੀਆਂ ਇਹਨਾਂ ਨੇ, ਉਹ ਸ਼ੈਲਰਾਂ ਵਾਲੇ ਆਪਣੇ ਲੈਂਦੇ ਸਨ, ਜਿੱਥੇ ਚੌਲ ਲੱਗਦੇ ਸੀ ਉਹਦੇ ਵਿੱਚ ਮਿਕਸ ਕਰ ਦਿੰਦੇ ਸਨ ਤੇ ਇਹ ਪੇਮੈਂਟ ਕਰਦੇ ਸੀਗੇ। ਹੁਣ ਰੌਲਾ ਕੀ ਹੈ ਕਿ ਇਹਨਾਂ ਨੇ ਸਾਰਾ ਐਤਕੀ ਜਿਹੜਾ ਸੀਜ਼ਨ ਲਾਇਆ ਹੈ ਉਹਦੇ ਚ ਫੋਰਟੀਫਾਈਡ ਚੌਲ ਜਿਹੜਾ ਸੀ ਉਹ ਖਰੀਦ ਕੇ ਵਿੱਚ ਪਾ ਦਿੱਤਾ। ਹੁਣ FCI ਕਹਿੰਦਾ ਕਿ ਅਸੀਂ ਨਹੀਂ ਚੱਕਣਾ। ਮਤਲਬ ਕਿ ਕਮਾਲ ਦੀ ਗੱਲ ਇਹ ਹੈ ਕਿ ਉਹਨਾਂ ਨੇ ਪੈਸੇ ਖਰਚੇ, ਬਹੁਤ ਮਹਿੰਗਾ ਹੁੰਦਾ ਹੈ ਫੋਰਟੀਫਾਈਡ ਚੌਲ ਹੈ ਜਿਹੜਾ, ਤਾਂ ਇਹ ਹੁਣ ਪੈਸੇ ਖਰਚ ਕੇ ਬੈਠੇ ਨੇ। FCI ਕਹਿੰਦਾ ਕਿ ਨਾ ਅਸੀਂ ਤੇ ਭਾਈ ਸਾਨੂੰ ਤੇ ਜ਼ਰੂਰਤ ਨਹੀਂ, ਕਿਉਂਕਿ ਉਹਦੇ ਚ ਐਕਸਟਰਾ ਪੈਸਾ ਖਰਚ ਹੁੰਦਾ ਸੀ FCI ਦਾ, ਗਵਰਨਮੈਂਟ ਦਾ। ਤੇ FCI ਨੂੰ ਜਿਹੜੀ ਐਲੋਕੇਸ਼ਨ ਹੋ ਰਹੀ ਹੈ ਉਹ ਘਟ ਰਹੀ ਹੈ, ਕੱਟ ਲੱਗ ਰਿਹਾ ਉਹਦੇ ਚੋਂ, ਕੇਂਦਰ ਸਰਕਾਰ ਕੱਟ ਲਾ ਰਹੀ ਹੌਲੀ ਹੌਲੀ। ਜੇ ਤੁਸੀਂ ਦੇਖੋਗੇ, ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਆਰਮੀ ਦੀ ਥਾਲੀ ਦੇ ਵਿੱਚ ਵੀ 25% ਹੁਣ ਮੋਟਾ ਅਨਾਜ ਜਾਏਗਾ। ਉਹਦੇ ਚੋਂ ਇਹ ਜਿਹੜਾ ਅਨਾਜ ਹੈ ਸਾਡਾ ਰਵਾਇਤੀ ਕਣਕ ਤੇ ਚੌਲ ਘੱਟ ਕਰ ਦਿੱਤੇ ਨੇ, ਮਤਲਬ ਕਿ ਇਧਰੋਂ ਕੱਟ ਤੇ ਉਹ ਮਿਲਟਸ ਨੂੰ ਯਾਨੀ ਮੋਟੇ ਅਨਾਜ ਨੂੰ ਜ਼ਿਆਦਾ ਪ੍ਰਮੋਟ ਕਰ ਰਹੇ ਨੇ। ਤਾਂ ਇਹ ਪੰਜਾਬ ਨੂੰ ਨਿਗਾਹ ਰੱਖਣ ਦੀ ਜ਼ਰੂਰਤ ਹੈ। ਸੋ ਇਹ ਹੁਣ ਸ਼ੈਲਰ ਮਾਲਕ ਵਿਚਾਰੇ ਫਸ ਗਏ। ਉਹ ਕਹਿੰਦੇ ਕਿ ਅਸੀਂ ਤੇ ਪੇਮੈਂਟਾਂ ਕਰਕੇ ਮਹਿੰਗੇ ਮੁੱਲ ਉਹ ਲੈ ਕੇ ਸਾਰੀ ਆਪਣੀ ਮਿਹਨਤ ਮਸ਼ੀਨਰੀ ਲਾਈ ਆ, ਇਹ ਕਹਿੰਦੇ ਆ ਕਿ ਅਸੀਂ ਚੁੱਕਣਾ ਨਹੀਂ। ਹੁਣ ਸ਼ੈਲਰ ਮਾਲਕ ਕਹਿੰਦੇ ਆ ਕਿ ਜਾਈਏ ਤੇ ਜਾਈਏ ਕਿਤੇ। ਪਹਿਲਾਂ ਇਹਨਾਂ ਨੇ
ਸਾਡੇ ਗਲ 'ਚ ਅੰਗੂਠਾ ਦਿੱਤਾ ਸੀ ਕਿ ਫੋਰਟੀਫਾਈਡ ਚੌਲ ਮਿਕਸ ਕਰੋਗੇ ਤੇ ਚੌਲ ਚੁੱਕਣੇ ਆ। ਹੁਣ ਕਹਿੰਦੇ ਕਿ ਅਸੀਂ ਵਿਦਆਊਟ ਚੁੱਕਣੇ ਆ, ਅਸੀਂ ਕਿੱਧਰ ਨੂੰ ਜਾਈਏ? ਇਹ ਤਾਂ ਧੱਕਾ ਹੀ ਹੈ ਜੀ ਫਿਰ। ਬਿਲਕੁਲ ਜੀ। ਹਾਂ, ਗਲਤ ਹੈ ਜੀ, ਇਹ ਗਲਤ ਹੈ। ਤੁਸੀਂ ਪਹਿਲਾਂ ਇਹਨਾਂ ਨੂੰ ਨੋਟਿਸ ਕਰਾ ਦਿਓ, ਤੁਸੀਂ ਨੋਟਿਸ ਕੱਢ ਦਿਓ ਇਹਨਾਂ ਨੂੰ ਕਿ ਬਾਈ ਐਤਕੀ ਇਸ ਸੀਜ਼ਨ ਦੇ ਵਿੱਚ ਫੋਰਟੀਫਾਈਡ ਚੌਲ ਮਿਕਸ ਨਹੀਂ ਹੋਣਗੇ। ਤਾਂ ਉਹਨਾਂ ਨੂੰ ਕੀ ਲੋੜ ਸੀਗੀ ਇਹ ਸਭ ਕੁਝ ਕਰਨ ਦੀ? ਅਗਲੀ ਮਿੰਟ ਜੀ ਗੱਲ ਕਰੀਏ, ਗ੍ਰਿਫਤਾਰ ਥਾਣੇਦਾਰ ਦਾ ਡੋਪ ਟੈਸਟ ਚੋਂ ਫੇਲ ਹੋਇਆ, ਜਾਇਦਾਦ ਵੀ ਕਹਿੰਦੇ ਬਹੁਤ। ਹਾਂਜੀ, ਦੇਖੋ ਇਹ ਫੜੇ ਜਾਂਦੇ ਨੇ। ਵੈਸੇ ਆ 2 ਹੋਰ ਫੜੇ ਆ, ਉਹਦੇ 'ਚ ਵੀ ਇੱਕ ਥਾਣੇਦਾਰ, ਇੱਕ ਸ਼ਾਇਦ ਹੌਲਦਾਰ ਆ, ਤੇ ਉਹ ਮੂੰਹ ਬੰਨ ਕੇ ਖਲੋਤੇ ਨੇ ਤੇ ਨਾਲ ਸਿਵਲ ਵਰਦੀ ਵਾਲੇ। ਮੈਂ ਆਖਿਆ ਇਹਨਾਂ ਨੇ 3 ਕੱਲਿਆ 2 ਨੇ 3-4 ਬੰਦੇ ਫੜ ਰੱਖੇ ਨੇ, ਚੰਗੇ ਤਗੜੇ ਨੇ। ਉਹ ਬਾਅਦ 'ਚ ਮੈਂ ਗੌਰ ਨਾਲ ਵੇਖਿਆ ਵੀ ਇਹ ਤੇ ਆਪ ਫੜੇ ਹੋਏ ਨੇ, ਵਿਜੀਲੈਂਸ ਨੇ। ਉਹ ਮੈਂ ਕਿਹਾ ਤੁਹਾਡਾ ਭਲਾ ਹੋ ਜੇ, ਕੈਸੇ ਦਿਨ ਆਏ ਪਏ ਨੇ। ਖੈਰ, ਇਹ 29 ਮਾਰਚ ਨੂੰ ਬਸੰਤ ਪਾਰਕ ਚੌਂਕੀ ਇੰਚਾਰਜ ਜਰਨੈਲ ਸਿੰਘ ਲੁਧਿਆਣੇ ਗ੍ਰਿਫਤਾਰ ਕੀਤਾ ਗਿਆ ਸੀਗਾ। ਇਹਨੇ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਦੇ ਮਤਲਬ ਕਿ ਜਿਹੜੇ ਵਾਰਸ ਸੀਗੇ ਉਹਨਾਂ ਤੋਂ 70,000 ਰਿਸ਼ਵਤ ਲਈ ਸੀਗੀ ਤੇ ਉਸ ਮਾਮਲੇ 'ਚ ਇਹ ਫੜਿਆ ਗਿਆ। ਹੁਣ ਦੱਸਦੇ ਆ ਕਿ ਇਹਦਾ ਡੋਪ ਟੈਸਟ ਹੋਇਆ, ਉਹਦੇ 'ਚ ਇਹ ਤੇ ਆਪ ਇਹੀ ਸੁਲਫੇ ਸੂਟੇ ਜਿਹੜੇ ਖਿੱਚਦਾ ਸੀਗਾ ਇਹ ਪਾਇਆ ਗਿਆ। ਉਸ ਤੋਂ ਇਲਾਵਾ ਦੱਸਦੇ ਆ ਕਿ ਇਹ ਪਹਿਲਾਂ ਤੇ ਕਹਿੰਦਾ ਸੀਗਾ ਕਿ ਮੈਂ ਨਹੀਂ ਕੁਝ ਕਰਦਾ, ਫਿਰ ਕਹਿੰਦਾ ਕਿ ਨਹੀਂ ਇੰਜੋਇਮੈਂਟ ਵਾਸਤੇ ਕਦੇ ਕਦੇ ਕਰ ਲੈਣਾ, ਕਦੇ ਕਦੇ ਕੁੱਟ ਲਾ ਲਈਦੀ ਹੈ, ਜਿਵੇਂ ਕੁਝ ਲੋਕ ਕਹਿੰਦੇ ਹੁੰਦੇ ਆ ਨਾ। ਇਹ ਕਹਿੰਦਾ ਨਹੀਂ ਮੈਂ ਚਿੱਟਾ ਚੁੱਟਾ ਨਾ ਕਦੇ ਇੰਜੋਏ ਕਰ, ਕੋਈ ਗੱਲ ਨਹੀਂ। ਪਰ ਇਹ ਤਾਂ ਹੁਣ ਦੱਸੇਗਾ ਜੇਲ੍ਹ ਦੇ ਵਿੱਚ ਜਾ ਕੇ, ਜਦੋਂ ਉੱਥੇ ਸਾਈਕਲ ਚਲਾਇਆ, ਸਾਈਕਲ ਚੱਲਦਾ ਵੇਖਿਆ ਹੋਣਾ ਤੁਸੀਂ ਕਿਤੇ, ਜਿਹਨੂੰ ਤੋੜ ਲੱਗੀ ਹੁੰਦੀ ਨਾ ਲੱਤਾਂ ਹੀ ਮਾਰੀ ਜਾਂਦਾ, ਐਵੇਂ ਕੰਧ ਨਾਲ ਹੀ ਮਾਰੀ ਜਾਂਦਾ ਬਿਨਾਂ ਗੱਲ। ਤਾਂ ਇਹ ਹਾਲਤ ਹੈ ਇਹਨਾਂ ਦੀ, ਪੁਲਿਸ ਵਾਲਿਆਂ ਦੀ, ਕੁਝ ਬੰਦਿਆਂ ਦੀ, ਕਿ ਇਹ ਹਿਸਾਬ ਲਾ ਲਓ ਕਿ ਹੁਣ ਨਸ਼ੇੜੀ ਵੀ ਨਿਕਲਿਆ ਤੇ ਇਹਦੇ ਵਿੱਚ ਜਾਇਦਾਦ ਵੀ ਇਹਦੀ ਖਾਸੀ ਦੱਸਦੇ ਆ ਕਿ ਇੱਕ ਸ਼ਾਪਿੰਗ ਕੰਪਲੈਕਸ ਬਣਾਈ ਬੈਠਾ ਹੈ। ਛੋਟਾ ਥਾਣੇਦਾਰ ਹਿਸਾਬ ਲਾ ਲਓ, ਦੇਖ ਲਓ 1000 ਗਜ ਦਾ ਕਹਿੰਦੇ ਕਿ ਡਿਪਾਰਟਮੈਂਟਲ ਸਟੋਰ ਹੈ। ਉਹਦੇ ਵਿੱਚ ਗਾਂ ਇਹਦੀ ਜਾਇਦਾਦ 'ਚ ਬੈਂਕ ਖਾਤੇ 'ਚ 25 ਲੱਖ ਰੁਪਈਆ ਤੇ ਨਗਦ ਪਿਆ। ਫੋਰਚੂਨਰ ਗੱਡੀ ਰੱਖੀ, ਸੋ ਦੇਖੋ। ਤੇ ਕਹਿੰਦੇ ਆ ਵੀ ਇਹ ਵੀ ਹੁਣ ਮਾਮਲਾ ਸ਼ੱਕੀ ਜਾਪਦਾ ਹੈ। ਸੋ ਕਮਾਲ ਦੀ ਗੱਲ ਆ ਕਿ ਬਈ ਥਾਣੇਦਾਰ ਜਿਹੜਾ ਹੈ ਉਹ ਨਾ ਸਿਰਫ ਡੋਪ ਟੈਸਟ 'ਚੋਂ ਫੇਲ ਹੋ ਗਿਆ, ਜਾਇਦਾਦ ਵੀ ਹੁਣ ਟੈਸਟ ਕੀਤੀ ਜਾ ਰਹੀ ਹੈ ਕਿ ਇਹ ਵੀ ਇਸੇ ਤਰ੍ਹਾਂ ਮਾਰਖੋਰੀ 'ਚ ਤੇ ਨਹੀਂ ਬਣਾਈ ਬੈਠਾ ਸੀਗਾ। ਜੀ ਬਿਲਕੁਲ ਜੀ, ਇਤਨਾ ਸ਼ੱਕ ਤਾਂ ਰਹਿੰਦਾ ਹੀ ਆ, ਸਭ ਨੂੰ ਪਤਾ ਹੈ ਕੀ ਕੁਛ ਜਿਹੜਾ ਇਹਨਾਂ 'ਚ ਚੱਲਦਾ ਰਹਿੰਦਾ ਹੈ। ਅਗਲੀ ਮਿੰਟੋ ਜੀ ਗੱਲ ਕਰੀਏ, ਖੱਟਰ ਹੋਣਾ ਨੂੰ ਕਹਿੰਦੇ ਮੰਗਣੀ ਪਈ ਮਾਫੀ। ਨਹੀਂ, ਖੱਟਰ ਨੂੰ ਮਾਫੀ ਮੰਗਣੀ ਪਈ ਹੈ ਇਸ ਕਰਕੇ ਕਿਉਂਕਿ ਇਹਨੇ ਇੱਕ ਵਾਰੀ ਫੇਰ ਜ਼ੁਬਾਨ ਵਾਹ ਦਿੱਤੀ ਆ। ਇੱਕ ਵਾਰੀ ਨਾ ਇਹ ਤੇ ਇਹੋ ਜਿਹਾ ਹੈ ਵੀ ਕੈਮਰੇ ਚੱਲਦੇ ਤੇ ਇਹਨਾਂ ਨੇ ਨਾ ਜਲਸਾ ਕੱਢਣਾ ਸੀਗਾ। ਉਹ ਕੋਈ ਅੱਗੇ ਆ ਗਿਆ ਥੋੜਾ ਜਿਹਾ ਕੈਮਰੇ ਤੇ, ਕਹਿੰਦਾ ਮੈਂ ਤੇਰੀ ਗਰਦਨ ਕੱਟ ਦੇਣੀ ਆ। ਉਹ ਨਾ ਕੋਈ ਹਿੰਦੂ ਧਰਮ ਦੇ ਵਿੱਚ ਉਹ ਕਿਸੇ ਹੈ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਨੂੰ ਪੱਕਾ ਨਹੀਂ ਹੈ। ਉਹ ਕਿਸੇ ਦਾ ਜਿੱਦਾਂ ਉਹ ਆਪਾਂ ਤਰਸ਼ੂਲ ਦੇਖਦੇ ਆ ਕਿਸੇ ਦੇਵਤੇ ਦੇ ਹੱਥ ਜਾਂ ਇਸ ਤਰ੍ਹਾਂ ਨਾ ਕੋਈ ਉਹ ਸੀਗਾ ਤੇ ਉਹ ਫੜਿਆ ਸੀਗਾ ਇਹਨੇ, ਕਹਿੰਦਾ ਮਾਰ ਕੇ ਮੈਂ ਤੇਰੀ ਗਰਦਨ ਕੱਟ ਦੇਣੀ ਇੱਧਰ ਹੋ। ਤਾਂ ਉਹ ਉਸੇ ਤਰ੍ਹਾਂ ਰਿਕਾਰਡ ਹੋ ਗਿਆ। ਤਾਂ ਇਹ ਮਤਲਬ ਕਿ ਇਸ ਤਰ੍ਹਾਂ ਕਈ ਵਾਰ ਜਿਹੜੀ ਉਹ ਕਹਿੰਦੇ ਹੁੰਦੇ ਨਾ ਕਿ ਗੱਲ ਆਂਦੀ ਆ, ਤੂੰ ਮੈਨੂੰ ਮੂੰਹੋਂ ਕੱਢ ਤੇ ਮੈਂ ਤੈਨੂੰ ਪਿੰਡੋਂ ਕਢਾਉਣੀ ਆ। ਇਹ ਏਦਾਂ ਹੀ ਕੋਈ ਦੁਖਿਆਰੇ ਆਏ ਇਹਨਾਂ ਦੇ ਕੋਲ ਕਿ ਬਈ ਨਿਯੁਕਤੀਆਂ ਸਾਡੀਆਂ ਜਿਹੜੀਆਂ ਉਹ ਹੋਈਆਂ ਵੀ ਆ, ਬਸ ਤੁਸੀਂ ਨਿਯੁਕਤੀ ਪੱਤਰ ਦਿਓ, ਹੋਰ ਤਾਂ ਸਾਰਾ ਕੰਮ ਡਨ ਹੈ, ਭਰਤੀਆਂ ਸਾਡੀਆਂ ਹੋ ਗਈਆਂ, ਅਸੀਂ ਸਾਰਾ ਕੁਝ ਕਲੀਅਰ ਕਰ ਲਿਆ, ਤਾਂ ਸਾਰਾ ਕੁਝ ਹੈ, ਬਸ ਨਿਯੁਕਤੀ ਪੱਤਰ ਦਿਓ, ਜਾਨੀ ਸਟੇਸ਼ਨ ਅਲਾਟ ਕਰੋ ਸਾਨੂੰ ਜੀ। ਉਹ ਸ਼ਾਇਦ ਪੁਲਿਸ ਦਾ ਮਹਿਕਮਾ ਸੀਗਾ ਜਾਂ ਕੁਝ ਵੀ ਹੈ। ਤਾਂ ਉਹ ਗੱਲ ਕਰਦਿਆਂ ਇਹ ਕਹਿੰਦਾ ਕਿ ਮੈਂ ਤਾਂ ਸਾਰਾ ਕੁਝ ਡਨ ਕਰ ਦਿੱਤਾ ਸੀਗਾ, ਵੇਖ ਲਓ ਯਾਰ ਤੁਹਾਡੇ ਵਿੱਚੋਂ ਹੀ ਬੰਦੇ ਉਹ ਚਲੇ ਗਏ ਨੇ ਅਦਾਲਤ 'ਚ। ਤੇ ਗਾਂ ਕਹਿੰਦਾ ਕਿ ਜੱਜ ਦੇ ਮੱਥੇ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਕੋਈ ਗੜਬੜੇ ਦਾ ਵੀ ਇਲਾਜ ਕਰਾਉਣਾ ਪੈਣਾ ਜੱਜ ਨੂੰ। ਕਹਿੰਦਾ ਕਿ ਮੱਥੇ ਦਾ ਹੁਣ ਮੱਥੇ 'ਚ ਕੀ ਹੁੰਦਾ, ਦਿਮਾਗ ਤੇ ਕਹਿ ਰਿਹਾ ਦਿਮਾਗ 'ਚ ਗੜਬੜ ਤੇ ਦਿਮਾਗ ਸੈੱਟ ਕਰਾਂਗੇ। ਸੈੱਟ ਕਿੱਦਾਂ ਕਰੇਗਾ ਬਈ? ਤੁਸੀਂ ਮੁੱਖ ਮੰਤਰੀ ਜ਼ਰੂਰ ਹੋ, ਅਹੁਦੇ ਤੇ ਬਹੁਤ ਵੱਡੇ ਅਹੁਦੇ ਤੇ ਹੋ, ਪਰ ਇਸ ਤਰ੍ਹਾਂ ਕਿਸੇ ਜੁਡੀਸ਼ਰੀ ਤੇ ਜੱਜ ਤੇ ਤੁਸੀਂ ਏਦਾਂ ਦੀ ਸਵਾਲ ਕਰੋ ਜਾਂ ਟਿੱਪਣੀ ਕਰੋ। ਸਵਾਲ ਵੀ ਚਲੋ ਕੁਝ ਹੱਦ ਤੱਕ ਚੱਲਦੇ ਆ, ਡੈਮੋਕ੍ਰੇਸੀ ਕੋਈ ਵੱਡੀ ਗੱਲ ਨਹੀਂ, ਪਰੰਤੂ ਤੁਸੀਂ ਤੇ ਸਿੱਧਾ ਉਹਨੂੰ ਕਹਿ ਦਿੱਤਾ ਕਿ ਇਹ ਬਾਈ ਥੋੜਾ ਜਿਹਾ ਮੱਥੇ ਵੱਲੋਂ ਢਿੱਲਾ ਤੇ ਕੋਈ ਨਹੀਂ ਕੱਸ ਦਿਆਂਗੇ। ਧਮਕੀ ਵੀ ਤੇ ਇੱਕ ਬੇਹੁਦਾ ਟਿੱਪਣੀ ਵੀ। ਜਦੋਂ ਫਸ ਗਿਆ ਹੁਣ ਸਿੱਧੀ ਮਾਫੀ ਤੇ ਨਹੀਂ ਮੰਗੀ, ਜਿਵੇਂ ਤੁਹਾਨੂੰ ਪਤਾ ਲਾਗ ਲਪੇਟ ਜੀ ਕਰਦੇ ਹੁੰਦੇ ਆ ਕਿ ਜੀ ਮੈਂ ਖੇਦ ਜਤਾਉਣਾ, ਪਰ ਉਹੀ ਗੱਲ ਹੋ ਗਈ ਆ ਜੇ ਇਹਨੂੰ ਪੰਜਾਬੀ ਚ ਆਖੀਏ
ਤੇ ਫਿਰ ਉਹੀ ਹੁੰਦਾ ਹੈ ਕਿ ਮਾਫੀ ਹੈ ਮੰਗਣ ਵਾਲੀ। ਇੱਕ ਗੱਲ ਭਾਵੇਂ ਸ਼ਬਦ ਜੋ ਮਰਜ਼ੀ ਹੈ ਕਿ ਮੈਂ ਆਪਣੇ ਬੋਲਾਂ ਤੇ ਖੇਦ ਜਤਾਉਣਾ ਜੀ, ਮੈਨੂੰ ਇਹ ਬੋਲਣਾ ਨਹੀਂ ਸੀ ਚਾਹੀਦਾ, ਕਿਉਂਕਿ ਆਲੋਚਨਾ ਬਹੁਤ ਹੋਈ ਕਿ ਜੇ ਇੱਕ ਮੁੱਖ ਮੰਤਰੀ ਕਿਸੇ ਜੱਜ ਨੂੰ ਡਿਸਰਿਸਪੈਕਟ ਕਰਦਾ ਹੈ ਤਾਂ ਫਿਰ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਤੇ ਇਹਨੂੰ ਇਸ ਕਰਕੇ ਖੱਟਰ ਸਾਹਿਬ ਨੂੰ ਮਾਫੀ ਇੱਕ ਤਰ੍ਹਾਂ ਨਾਲ ਸਿੱਧੇ ਢੰਗ ਨਾਲ ਮੰਗਣੀ ਪਈ ਤੇ ਬੈਕਫੁੱਟ ਤੇ ਹੋਣਾ ਪਿਆ ਜੀ। ਭਾਜਪਾ ਦੇ ਹੁਣ ਸੁਪਰੀਮੋ ਨੂੰ ਕੈਮਰੇ ਨਾਲ ਇੰਨਾ ਪਿਆਰ ਹੈ, ਇਹਨਾਂ ਨੂੰ ਵੀ ਨਾਲ ਹੀ ਜਾਗਣਾ ਆ। ਉਹ ਵੀ ਕਿਸਾਨਾਂ ਵੇਲੇ ਮਾਫੀ ਕਹਿੰਦੇ ਵੀ ਸਮਝਾਉਣ 'ਚ ਗਲਤੀ ਹੋ ਗਈ ਮੇਰੇ ਤੋਂ, ਉਹਦੀ ਮਾਫੀ ਵੀ ਟੇਢੀ ਜੀ ਸੀ ਤੇ ਇਹ ਵੀ ਟੇਢੀ ਜੀ ਮੰਗਦਾ ਆ। ਸੇਖੋਂ ਦੇਖ ਲਓ, ਆਪਾਂ ਮਿੰਟੂ ਜੀ ਦੇਖਦੇ ਆ ਵੀ ਉਹਨੂੰ ਅੰਦਰ ਕੀਤਾ ਜੱਜਾਂ ਬਾਰੇ ਟਿੱਪਣੀ ਤੇ ਇਹ ਮਾਫੀ ਦੇ ਨਾਲ ਸਰ ਜੂਗਾ ਇਹਦਾ ਹੁਣ? ਨਹੀਂ ਸਰ ਜਾਣਾ ਆ, ਸਰ ਜਾਣਾ ਕੋਈ ਵੱਡੀ ਗੱਲ ਨਹੀਂ ਹੈ, ਤਾਂ ਚੀਫ ਮਿਨਿਸਟਰ ਹੈ ਮੌਕੇ ਦਾ। ਤੇ ਪਰ ਇਹ ਬਈ ਬਹੁਤ ਗਲਤ ਹੈ, ਇਹ ਚੀਜ਼ਾਂ ਨਹੀਂ ਬੋਲਣੀਆਂ ਚਾਹੀਦੀਆਂ। ਮੈਂ ਕਹਿੰਦਾ ਜਿਸ ਮੁੱਖ ਮੰਤਰੀ ਨੂੰ ਇੰਨੀ ਅਕਲ ਨਹੀਂ ਹੈਗੀ ਕਿ ਮੈਂ ਕੀ ਬੋਲਣਾ, ਤੇ ਮੈਨੂੰ ਨਹੀਂ ਲੱਗਦਾ ਕਿ ਉਸ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਬਣਾਉਣ ਦੀ ਜ਼ਰੂਰਤ ਹੈ। ਉਹ ਮੁੱਖ ਮੰਤਰੀ ਦੇ ਕਾਬਲ ਹੀ ਹੈ, ਚਾਹੇ ਉਹਦੇ 'ਚ 36 ਗੁਣ ਹੋਰ ਹੋਣ, ਪਰ ਜਿਸ ਬੰਦੇ ਨੂੰ ਸ਼ਬਦ ਚੋਣ ਹੀ ਨਹੀਂ ਆਉਂਦੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ, ਤਾਂ ਉਹ ਬਸ ਕਹਿ ਲਈਏ ਡੱਫਰ ਹੀ ਹੈ, ਚਾਹੇ ਉਹਦੇ 'ਚ ਹੋਰ ਪੋਲਿਟਿਕਸ ਵਾਲੇ ਜਿੰਨੇ ਮਰਜ਼ੀ ਬੋਲ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਭਾਰਤ ਵਿੱਚ ਕੰਪੀਟੀਸ਼ਨ ਕਾਨੂੰਨ ਦੇ ਵਿੱਚ ਸੋਧ। ਇਹ ਤੇ ਦੇਖੋ ਸੋਧ ਇਹਨਾਂ ਨੇ ਕਰ ਦਿੱਤੀ ਆ, ਅਮੈਂਡਮੈਂਟ। ਵੈਸੇ ਕਮਾਲ ਦੀ ਗੱਲ ਇਹ ਆ ਕਿ ਉਹ ਬਹਿਸ ਬੂਸ ਤਾਂ ਹੁੰਦੀ ਨਹੀਂ, ਇਹੋ ਜਿਹੇ ਮੁੱਦਿਆਂ ਤੇ ਤਾਂ ਬਹਿਸ ਹੋਣੀ ਚਾਹੀਦੀ ਆ ਨਾ। ਹੁਣ ਦੇਖੋ ਇਹਦੇ ਵਿੱਚ ਅਮੈਂਡਮੈਂਟ ਹੋਇਆ, ਕਿਸੇ ਨੂੰ ਕੋਈ ਪਤਾ ਹੀ ਨਹੀਂ, ਜਦ ਕਿ ਪਬਲਿਕ ਨਾਲ ਵੀ ਜੁੜਿਆ ਮਸਲਾ ਹੈ। ਪਬਲਿਕ ਨਾਲ ਵੀ ਜੁੜਿਆ ਮਸਲਾ ਹੈਗਾ। ਪਬਲਿਕ ਨਾਲ ਜੁੜਿਆ ਮਸਲਾ ਇਉਂ ਆ ਕਿ ਦੇਖੋ ਫਰਜ਼ ਕਰੋ ਹੁਣ ਤੁਸੀਂ ਗੂਗਲ ਤੇ ਜਾਂਦੇ ਹੋ ਜੀ, ਗੂਗਲ ਤੇ ਜਾਂਦੇ ਹੋ, ਆਪਾਂ ਕੋਈ ਸਰਚ ਕਰਦੇ ਆ ਕਿ ਜਿੱਦਾਂ ਐਗਜ਼ਾਮਪਲ ਦੇ ਤੌਰ ਤੇ ਕਿ ਸ਼ਰਟ ਲੈਣੀ ਹੈ, ਤਾਂ ਤੁਹਾਨੂੰ ਜਿਹੜੀਆਂ ਟੌਪ ਦੀਆਂ 4-5 ਦਿਖਾਈਆਂ ਜਾਣਗੀਆਂ ਸ਼ਰਟਾਂ, ਜਾਂ ਕਹਿ ਲਓ ਕਿ ਜੇ ਤੁਸੀਂ ਕਿਸੇ ਵੈਬਸਾਈਟ ਤੇ ਜਾਣਾ ਚਾਹੁੰਦੇ ਈ-ਕਾਮਰਸ ਦੇ, ਤਾਂ ਉੱਥੇ ਤੁਹਾਨੂੰ 4-5 ਉਹ ਦੇਣੀਆਂ, 4-5 ਚੋਂ ਮੇਰੇ ਖਿਆਲ ਦੇ ਨਾਲ ਤੁਸੀਂ ਕਲਿੱਕ ਕਰਦੇ ਹੋ। ਮੈਂ ਤਾਂ ਟੌਪ ਤੇ ਹੀ ਜ਼ਿਆਦਾ ਉੱਥੇ ਕਿਹਾ ਵੀ ਆਹ ਇਹਦੇ ਤੇ ਚੱਲੀਏ, ਕਿਉਂਕਿ ਆਪਣੀ ਉਹ ਬਣੀ ਹੋਈ ਹੈ ਨਾ ਆਦਤ ਇੱਕ ਤਰ੍ਹਾਂ ਨਾਲ, ਸਰਚ ਇੰਜਨ 'ਚ ਜੋ ਟੌਪ ਤੇ ਹੈ ਉਹਨੂੰ ਕਲਿੱਕ ਕਰਾਂਗੇ ਆਪਾਂ ਸਭ, ਤਾਂ ਉਹ ਫਾਇਦਾ ਹੈ। ਹੁਣ ਜਿਹੜੀਆਂ ਦੂਜੀਆਂ ਥੱਲੇ ਰਹਿ ਗਈਆਂ 8 ਨੰਬਰ 10 ਨੰਬਰ ਤੋਂ, ਉਹਨਾਂ ਤੱਕ ਤਾਂ ਬਹੁਤ ਵਿਰਲਾ ਜਾਂਦਾ ਹੋਏਗਾ, ਕੋਈ ਵੀ ਨਹੀਂ ਜਾਂਦਾ। ਤਾਂ ਇਹਨੂੰ ਕੀ ਕਵਾਂਗੇ, ਇਹ ਕਾਇਦੇ ਦੇ ਮੁਤਾਬਕ ਕਹਿ ਲਓ ਕਿ ਜੋ ਨਿਯਮ ਹੁੰਦੇ ਆ ਕੰਪੀਟੀਸ਼ਨ ਦੇ, ਤਾਂ ਉਹ ਨਾ ਨਿਯਮਾਂ ਦੀ ਉਲੰਘਣਾ ਹੋ ਜਾਂਦੀ ਹੈ। ਜਦੋਂ ਕਿਸੇ ਵੀ ਕੰਪਨੀ ਦੇ ਕੋਲ ਕੁਝ ਇਸ ਤਰ੍ਹਾਂ ਦੀਆਂ ਤਾਕਤਾਂ ਹੋਣ ਕਿ ਉਹ ਕਰ ਸਕਦੀ ਹੈ ਏਦਾਂ, ਤੇ ਉਹ ਦੂਸਰਿਆਂ ਨੂੰ ਨੁਕਸਾਨ ਪਹੁੰਚਾਵੇ, ਆਪਣੀ ਜਾਂ ਆਪਣੀ ਕੋਈ ਉਹਦੇ ਨਾਲ ਸੈਟਿੰਗ ਵਾਲੀ ਕੰਪਨੀ ਆ ਉਹਨੂੰ ਫਾਇਦਾ ਪਹੁੰਚਾਵੇ, ਤਾਂ ਇਹ ਨੁਕਸਾਨ ਕਿਹਦਾ ਹੈ? ਜਨਤਾ ਦਾ ਵੀ ਨੁਕਸਾਨ ਹੈ, ਕਿਉਂਕਿ ਕੰਪਨੀਆਂ ਨੇ ਆਪਣੇ ਹਿਸਾਬ ਕਿਤਾਬ ਨਾਲ ਫਿਰ ਚੱਲਣਾ ਹੈ। ਹੁਣ ਡਾਟਾ ਸ਼ੇਅਰਿੰਗ ਵੀ ਫਿਰ ਇਹਦੇ ਨਾਲ ਹੀ ਜੁੜੀ ਹੋਈ ਹੈ, ਤੇ ਡਾਟਾ ਕਿਹਦਾ? ਡਾਟਾ ਜਨਤਾ ਦਾ। ਸੋ ਇਹ ਕੁੱਲ ਮਿਲਾ ਕੇ ਜਨਤਾ ਨਾਲ ਜੁੜਿਆ ਮਸਲਾ। ਪਰ ਇੱਥੇ ਹੁਣ ਕੀ ਹੈ ਕਿ ਕੋਈ ਬਹਿਸ ਹੋ ਹੀ ਨਹੀਂ ਰਹੀ ਰਾਜ ਕਰਨਵੀਰ ਸਿੰਘ ਜੀ। ਹਾਂਜੀ ਜੀ, ਜਮੂਦ ਹੈ, ਸਦਨ ਦੇ ਵਿੱਚ ਤਾਂ ਚੱਲ ਹੀ ਨਹੀਂ ਰਿਹਾ, ਕੰਮ ਹੀ ਨਹੀਂ ਚੱਲ ਰਿਹਾ। ਬਿੱਲ ਇਹਨਾਂ ਨੇ ਪਾਸ ਕਰ ਦਿੱਤਾ ਬਸ ਚੁਟਕੀਆਂ ਦੇ ਵਿੱਚ, ਕਿਉਂਕਿ ਮੈਜੋਰਟੀ 'ਚ ਹੈਗੇ ਨੇ ਭਾਜਪਾ ਵਾਲੇ। ਪਰ ਇਹ ਅਹਿਮ ਬਿੱਲ ਨੇ ਕਿ ਸੋਧ ਕੀਤੀ ਹੈ, ਘੱਟ ਤੋਂ ਘੱਟ ਕੋਈ ਚਰਚਾ ਹੋਵੇ, ਲੋਕਾਂ ਨੂੰ ਪਤਾ ਤੇ ਲੱਗੇ ਨਾ ਕਿ ਮਸਲਾ ਕੀ ਸੀਗਾ। ਮਸਲਾ ਹੁਣ ਆਪਾਂ ਸਮਝ ਸਕਦੇ ਹਾਂ। ਤੁਹਾਨੂੰ ਯਾਦ ਹੋਏਗਾ ਯੂਰਪ ਯੂਨੀਅਨ ਨੇ ਇੱਕ ਬਹੁਤ ਵੱਡਾ ਫਾਈਨ ਇਹਨਾਂ ਤੇ ਇੰਪੋਜ਼ ਕੀਤਾ ਸੀਗਾ। ਜੀ ਜੀ, ਸ਼ਾਇਦ ਪਿਛਲੇ ਸਾਲ ਦੀ ਗੱਲ ਹੈ ਨਾ। ਤਾਂ ਬਹੁਤ ਵੱਡਾ ਸੀਗਾ, ਬਹੁਤ ਵੱਡਾ। ਵੈਸੇ ਇਹਨਾਂ ਨੇ ਤੁਹਾਡੇ ਵਾਲਿਆਂ ਨੇ ਵੀ, ਸਦਨ ਵਾਲਿਆਂ ਨੇ ਵੀ ਖਿੱਚਿਆ ਹੋਇਆ ਇਹਨਾਂ ਨੂੰ, ਫੇਸਬੁੱਕ ਵਾਲਿਆਂ ਨੂੰ। ਇੱਕ ਵਾਰੀ ਤਾਂ ਮੇਰੇ ਖਿਆਲ ਦੇ ਨਾਲ ਜ਼ਕਰਬਰਗ ਨੂੰ ਸਦਨ 'ਚ ਬੁਲਾ ਲਿਆ ਗਿਆ, ਕਈ ਵਾਰੀ ਸੱਦਿਆ। ਇਹ ਬਹੁਤ ਖਿਚਾਈ ਕਰਦੇ ਇੱਧਰ, ਤੁਹਾਡੇ ਬਹੁਤ ਖਿਚਾਈ ਹੁੰਦੀ ਹੈ। ਸਾਡੇ ਇੱਧਰ ਕੀ ਸੀਗਾ ਕਿ ਇਹਦੇ 'ਚ ਕੁਛ ਮਤਲਬ ਕਿ ਕਾਨੂੰਨੀ ਪਛੜਾ ਸੀਗਾ, ਕਾਨੂੰਨ ਕਮਜ਼ੋਰ ਨੇ, ਇਹਨਾਂ ਨੇ ਹੁਣ ਥੋੜੇ ਬਹੁਤੇ ਸੁਧਾਰੇ ਆ। ਤਾਂ ਉਹਦੇ 'ਚ ਕੀ ਹੈ ਕਿ ਯੂਰਪ ਯੂਨੀਅਨ ਦੇ ਮੁਕਾਬਲੇ ਪਿੱਛੇ ਜੇ ਗੂਗਲ ਨੂੰ ਇੱਥੇ ਜੁਰਮਾਨਾ ਹੋਇਆ ਸੀਗਾ ਤਾਂ ਉਹ ਸਿਰਫ 1337 ਕਰੋੜ ਸੀ। ਉਹਨਾਂ ਨੇ ਕੀ ਕੀਤਾ ਕਿ ਅਗਾਂਹ ਅਪੀਲਾਂ ਵੀ ਪਾਈਆਂ ਸਨ, ਪਰ ਉਹ ਅਪੀਲਾਂ ਨਾਮਨਜ਼ੂਰ ਕਰ ਦਿੱਤੀਆਂ ਗਈਆਂ। ਅਪੀਲਾਂ ਜਦੋਂ ਨਾਮਨਜ਼ੂਰ ਹੋਈਆਂ ਤਾਂ ਰਹਿ ਗਿਆ 1337 ਕਰੋੜ ਸੀਗਾ। ਪਰ ਇਸ ਤੋਂ ਬਾਅਦ ਜਦੋਂ ਜੇ ਆਪਾਂ ਦੇਖੀਏ, ਜਿਵੇਂ ਮੰਨ ਲਓ ਜਿਹੜਾ ਜੁਰਮਾਨਾ ਸੀਗਾ, ਇਹਦੀ ਤੁਲਨਾ ਯੂਰਪਨ ਜਿਹੜੀ ਉਹ ਸੀਗੀ ਉਹਨਾਂ ਦੀ ਕੋਈ ਅਥਾਰਟੀ ਜੋ ਕੰਪੀਟੀਸ਼ਨ ਇਹਦਾ ਮਤਲਬ ਕਿ ਇੱਕ ਨਿਰਪੱਖ ਕੰਪੀਟੀਸ਼ਨ ਦੇਖਦੀ ਹੈ, ਤਾਂ ਉਹਨਾਂ ਨੇ ਇਹਨਾਂ ਤੇ ਜਿਹੜਾ ਜੁਰਮਾਨਾ ਲਾਇਆ ਸੀ ਉਹ ਇੰਡੀਅਨ ਕਰੰਸੀ 'ਚ 36,000 ਕਰੋੜ ਰੁਪਈਆ ਸੀ, ਦੱਸਦੇ। ਜੀ ਜੀ, ਠੀਕ ਹੈ। ਤਾਂ ਉੱਥੇ ਫਰਕ ਕੀ ਸੀਗਾ
ਕਿ ਉਹਨਾਂ ਨੇ ਗਲੋਬਲੀ ਟਰਨਓਵਰ ਵੇਖਿਆ, ਉਹਨਾਂ ਦੇ ਕਾਨੂੰਨ ਮੁਤਾਬਕ ਕਿ ਗਲੋਬਲੀ ਟਰਨਓਵਰ ਦੇ ਵਿੱਚੋਂ ਇੰਨੇ ਪਰਸੈਂਟ ਲਾਉਣਾ ਹੈ, ਜਦ ਕਿ ਇੰਡੀਆ ਦਾ ਕਾਨੂੰਨ ਇਜਾਜ਼ਤ ਗਲੋਬਲੀ ਟਰਨਓਵਰ ਦੀ ਨਹੀਂ ਸੀ ਦਿੰਦਾ ਕਿ ਤੁਸੀਂ ਇਹਦੇ ਚ ਲਾਓ। ਉਹ ਤੁਹਾਡੇ ਬਾਜ਼ਾਰ ਚੋਂ ਕਿੰਨਾ ਟਰਨਓਵਰ ਹੈ ਉਹਦੇ ਮੁਤਾਬਕ ਸੀ। ਤਾਂ ਵੇਖੋ ਬੜੇ ਜ਼ਰੂਰੀ ਬਿੱਲ ਹੁੰਦੇ ਨੇ ਆਰਥਿਕਤਾ ਨਾਲ ਜੁੜੇ ਜਾਂ ਅਹਿਮ ਮਤਲਬ ਕਿ ਲੋਕਾਂ ਦੇ ਨਾਲ ਜੁੜੇ, ਪਰ ਉਹਦੇ ਤੇ ਬਹਿਸ ਹੀ ਨਹੀਂ ਹੋ ਰਹੀ ਸਦਨ ਚ, ਕਰੋਗੇ ਕੀ। ਖੈਰ ਇਹਨਾਂ ਨੇ ਸੋਧ ਲਿਆਂਦੀ ਹੈ ਕਿ ਹੁਣ ਜੇ ਇਸ ਤਰ੍ਹਾਂ ਕੀਤਾ ਜਾਏਗਾ, ਜੇ ਮੁਕਾਬਲੇਬਾਜ਼ੀ ਦੇ ਨਿਯਮ ਟੁੱਟਣਗੇ ਤਾਂ ਫਿਰ ਗਲੋਬਲੀ ਜਿਹੜਾ ਟਰਨਓਵਰ ਹੋਏਗਾ ਕਿਸੇ ਵੀ ਕੰਪਨੀ ਦਾ, ABC ਕੋਈ ਵੀ ਕੰਪਨੀ ਹੈ, ਤਾਂ ਉਸ ਹਿਸਾਬ ਦੇ ਨਾਲ ਉਸ ਪਰਸੈਂਟੇਜ ਦੇ ਹਿਸਾਬ ਨਾਲ ਜੁਰਮਾਨਾ ਲੱਗੇਗਾ। ਜੀ ਇੱਥੇ ਲੋਕਾਂ ਦੇ ਪੈਸੇ ਡੁੱਬ ਰਹੇ ਆ ਅਦਾਨੀ ਵਾਲੇ ਦੇ ਵਿੱਚ, ਤੇ ਸਦਨ ਚੱਲਣ ਨਹੀਂ ਦੇਣਾ। ਇੱਥੇ ਅਜਿਹੇ ਬਿੱਲ, ਆਪਾਂ ਫਾਰਮ ਬਿੱਲ ਦਾ ਵੀ ਤਾਂ ਦੇਖਿਆ ਹੀ ਸੀ ਮਿੰਟੂ ਜੀ, ਕਿੱਦਾਂ ਜਿਹੜਾ ਰੌਲੇ ਰੱਪੇ ਚ ਇਦਾਂ ਪਾਸ ਨਹੀਂ, ਕਰਾਇਆ। ਉਹ ਬਿੱਲ ਬਾਅਦ ਚ ਆਏ ਸੀਗੇ, ਉਹ ਆਰਡੀਨੈਂਸ ਆਇਆ ਸੀ ਪਹਿਲਾਂ ਆਰਡੀਨੈਂਸ ਸੀਗਾ, ਆਰਡੀਨੈਂਸ ਤੋਂ ਬਾਅਦ ਬਿੱਲ ਲਿਆਂਦੇ ਇਹਨਾਂ ਨੇ ਜਿਹੜੇ ਰਾਜ ਸਭਾ ਦੇ ਵਿੱਚ ਬੜੇ ਗਲਤ ਤਰੀਕੇ ਨਾਲ ਪੇਸ਼ ਹੋਏ, ਆਪਾਂ ਦੇਖੀ ਸਰ ਜੀ। ਮੈਟਾ ਨੂੰ ਮੈਂ ਦੱਸਦੇ ਜਾਵਾਂ ਤੇ ਯੂਰਪੀਅਨ ਸੰਘ ਨੇ $414 ਮਿਲੀਅਨ ਦਾ ਫਾਈਨ ਕੀਤਾ ਸੀਗਾ, ਜਿਹੜੀ ਫੇਸਬੁੱਕ ਦੀ ਪੇਰੈਂਟ ਕੰਪਨੀ ਆ, ਤੇ ਐਂਟੀ ਟਰਸਟ ਦੇ ਵਿੱਚ ਯੂਰਪੀਅਨ ਸੰਘ ਨੇ ਗੂਗਲ ਨੂੰ 2.4 ਬਿਲੀਅਨ ਯੂਰੋ ਦਾ ਜਿਹੜਾ ਆ ਉਹ ਜੁਰਮਾਨਾ ਲਾਇਆ ਸੀਗਾ। ਸੋ ਇਹ ਇਸੇ ਸਾਲ ਜਾਂ ਪਿਛਲੇ ਸਾਲ ਦੇ ਵਿੱਚ ਹੀ ਇਹ ਸਾਰਾ ਇਹ ਬਹੁਤ ਜੁਰਮਾਨੇ ਲਾਉਂਦੇ ਨੇ। ਉਹੀ ਹੈ ਨਾ ਕਿ ਇੰਡੀਅਨ ਕਰੰਸੀ ਚ ਜੇ ਆਪਾਂ ਦੇਖੀਏ ਕਿੱਥੇ 1337 ਕਰੋੜ ਤੇ ਕਿੱਥੇ ਉਹ ਜੋ ਦੱਸ ਰਹੀ ਇੱਕ ਅਖਬਾਰ ਕਿ ਉਹਨਾਂ ਦਾ ਤਕਰੀਬਨ 37,000 ਕਰੋੜ ਸੀ। ਜੀ ਅਮਰੀਕਾ ਵਾਲੇ ਵੱਖਰੇ ਲਾਉਂਦੇ, ਯੂਰਪ ਵਾਲੇ ਵੱਖਰੇ ਲਾਉਂਦੇ। ਸੋ ਚੌਂਚ ਫਿਰ ਕਿਉਂਕਿ ਇਹਨਾਂ ਦੀਆਂ ਬਿਜ਼ਨਸ ਪ੍ਰੈਕਟਿਸਿਸ ਹੀ ਇਦਾਂ ਆ ਵੀ ਆਪਣੀ ਮੁਨਾਫਾ ਕਰਨਾ ਆ, ਬਾਕੀਆਂ ਨੂੰ ਸਾਫ ਨਹੀਂ ਲੈਣਾ। ਹਾਂ, ਮੋਨੋਪੋਲੀ ਜੋ ਹੈ ਹੁਣ ਤੁਸੀਂ ਦੇਖ ਹੀ ਰਹੇ ਹੋ ਜੀ। ਤੇ ਸ਼ੁਕਰੀਆ ਮਿੰਟੂ ਜੀ, ਮਿਹਰਬਾਨੀ, ਮਿਲਦੇ ਆ ਕੱਲ ਨੂੰ ਫਿਰ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਤੇ ਇਹ ਸਨ ਮਿੰਟੂ ਗੁਰਸਰੀਆ ਜੀ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ, ਜਿਨ੍ਹਾਂ ਨੇ ਅਹਿਮ ਖਬਰਾਂ ਦੇ ਉੱਤੇ ਜਿਹੜੀ ਉਹ ਆਪਾਂ ਨੂੰ ਦੱਸਿਆ ਕੀ ਕੁਛ ਚੱਲ ਰਿਹਾ ਆ। ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਕੀ ਕੁਛ ਅਹਿਮ ਚੱਲ ਰਿਹਾ ਆ, ਹੋਰ ਖਬਰਾਂ ਦੇ ਉੱਤੇ ਵੀ ਆਪਾਂ ਨਜ਼ਰ ਜਿਹੜੀ ਉਹ ਬਣਾਵਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਖਬਰ ਤੇ ਨਜ਼ਰ ਪ੍ਰੋਗਰਾਮ ਚੱਲੇਗਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ 9 ਤੋਂ 10 ਵਜੇ ਦੇ ਵਿੱਚ ਪ੍ਰੋਗਰਾਮ ਅਪਡੇਟ ਅਮਰੀਕਾ ਦੀਆਂ, ਆਪਣੇ ਇੱਥੇ ਮੁਲਕ ਦੀਆਂ ਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ ਦੇ ਉੱਤੇ ਵੀ ਆਪਾਂ ਨਜ਼ਰ ਬਣਾਵਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਵੇਰਕਾ ਦਾ ਸ਼ੁੱਧ ਦੇਸੀ ਘਿਓ, ਲੱਸੀ ਤੇ ਪਨੀਰ ਬਣਾਏ ਤਕੜੇ ਸ਼ਰੀਰ। ਵੇਰਕਾ ਸ਼ੁੱਧਤਾ ਦਾ ਵਾਦਾ, ਪਿਛਲੇ 20 ਸਾਲਾਂ ਤੋਂ ਤੁਹਾਡਾ ਮਨਪਸੰਦ ਬ੍ਰਾਂਡ, 250 ਤੋਂ ਵੱਧ ਪ੍ਰੋਡਕਟਸ, ਇਹਨਾਂ ਦਾ ਗੁੜ ਤੇ ਹਰ ਤਰ੍ਹਾਂ ਦੇ ਪਰੌਂਠੇ, ਕੱਚੀ ਕਹਾਣੀ ਦਾ ਸਰੋਂ ਦਾ ਤੇਲ ਮਿਲਦਾ ਹੈ, ਹੋਰ ਵੀ ਬਹੁਤ ਸਾਰੀ ਵੈਰਾਈਟੀ ਹਰੇਕ ਇੰਡੀਅਨ ਸਟੋਰ ਤੇ ਅਵੇਲੇਬਲ ਹੈ। ਅੱਜ ਹੀ ਵਿਜ਼ਿਟ ਕਰੋ verkausa.com। ਸਿੱਧੂ ਟਰੱਕ ਲਾਈਨ ਬੇਕਰਸਫੀਲਡ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਡਰਾਈਵ ਐਨ ਡ੍ਰੌਪ ਐਂਡ ਹੁੱਕ ਦੇ ਲੋਡਸ ਹਨ। 1 ਸਾਲ ਦਾ ਐਕਸਪੀਰੀਅੰਸ
रेडियो पंजाबी रेडियो यूएसए पंजाबी रेडियो यूएसए। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ। ਖਬਰ ਤੇ ਨਜ਼ਰ ਪ੍ਰੋਗਰਾਮ ਚੱਲ ਰਿਹਾ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਮਿੰਟੂ ਗੁਰੂ ਸਰੀਆ ਜੀ ਆਪਣੇ ਨਾਲ ਜੁੜੇ ਸੀ। ਉਹਨਾਂ ਨੇ ਕੁਝ ਅਹਿਮ ਖਬਰਾਂ ਦੇ ਉੱਤੇ ਨਜ਼ਰਸਾਨੀ ਜਿਹੜੀ ਉਹ ਕੀਤੀ। ਉਹਨਾਂ ਨੇ ਦੱਸਿਆ ਕੀ ਕੁਝ ਜਿਹੜਾ ਹੈ ਜੀ ਉੱਥੇ ਚੱਲ ਰਿਹਾ ਹੈ। ਕੁਝ ਹੋਰ ਖਬਰਾਂ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਇੱਕ ਮਾੜੀ ਖਬਰ ਆ ਰਹੀ ਆ ਨਾਰਥ ਈਸਟ ਵਾਲੇ ਪਾਸਿਓਂ। ਸਿੱਕਮ ਦੇ ਜਿਹੜੇ ਸੂਬੇ ਦੇ ਵਿੱਚ ਇੱਕ ਐਵਲਾਂਚ ਆਇਆ ਆ, ਜਿਸ ਕਰਕੇ ਹੁਣ ਤੱਕ ਦੱਸਿਆ ਜਾ ਰਿਹਾ ਆ ਵੀ 7 ਜਾਣਿਆਂ ਦੀ ਮੌਤ ਹੋ ਚੁੱਕੀ ਆ। ਤੇ ਇਹ ਮੰਨਿਆ ਜਾ ਰਿਹਾ ਵੀ 30 ਤੋਂ ਵੱਧ ਜਾਂ 30 ਤੱਕ ਜਿਹੜੇ ਟੂਰਿਸਟ ਸੈਲਾਨੀ ਜਿਹੜੇ ਉੱਥੇ ਘੁੰਮਣ ਦੇ ਲਈ ਪਹੁੰਚੇ ਸੀ, ਉਹਨਾਂ ਦੀਆਂ ਗੱਡੀਆਂ ਸਮੇਤ ਉਹ ਉੱਥੇ ਜਿਹੜੇ ਸਨੋ ਦੇ ਹੇਠਾਂ, ਬਰਫ਼ ਦੇ ਹੇਠਾਂ ਫਸੇ ਪਏ ਆ। ਐਵਲਾਂਚ ਯੂਜੂਅਲੀ ਬਹੁਤ ਤੇਜ਼ੀ ਦੇ ਨਾਲ ਜਦ ਬਰਫ਼ ਦਾ ਵਹਾਅ ਇੱਕ ਪਹਾੜੀ ਤੋਂ ਥੱਲੇ ਵੱਲ ਨੂੰ ਆਉਂਦਾ ਆ ਤਾਂ ਉਹਦੇ ਥੱਲੇ ਰੋਡ ਸੀਗੀ ਤੇ 5 ਤੋਂ 6 ਜਿਹੜੀਆਂ ਗੱਡੀਆਂ ਦੱਸਦੇ ਨੇ ਆਰਮੀ ਵਾਲੇ, ਜਿਹਦੇ ਵਿੱਚ 30 ਸੈਲਾਨੀ ਹੋ ਸਕਦੇ ਆ। ਉਹ ਨਥੂਲਾ ਇੱਕ ਮਾਊਂਟੇਨ ਪਾਸ ਆ ਜਿਹੜਾ ਸਿੱਕਮ ਤੇ ਚੀਨੀ ਇਲਾਕਾ ਤਿੱਬਤ ਦਾ ਜਿਹੜਾ ਆ ਉਹਦੇ ਦਰਮਿਆਨ ਆ, ਉੱਥੇ ਇਹ ਜਾ ਰਹੇ ਸੀਗੇ ਤੇ ਜਦ ਐਵਲਾਂਚ ਨੇ ਹਿੱਟ ਕੀਤਾ ਤੇ ਇਹ ਥੱਲੇ ਸਟਕ ਹੋ ਗਏ ਆ। ਹੁਣ ਉੱਥੇ ਰਾਹਤ ਕਾਰਜ ਚੱਲ ਰਹੇ ਆ। ਬਰਫ਼ ਨੂੰ ਹਟਾਉਣ ਦਾ ਸਿਲਸਿਲਾ ਜਿਹੜਾ ਉਹ ਫੌਜੀ ਜਿਹੜੇ ਫੌਜ ਵਾਲੇ ਆ ਉਹ ਕਰ ਰਹੇ ਆ ਤਾਂ ਜੋ ਉਹਨਾਂ ਨੂੰ ਉੱਥੋਂ ਕੱਢਿਆ ਜਾ ਸਕੇ। ਹੁਣ ਤੱਕ ਦੱਸਿਆ ਜਾਂਦਾ ਵੀ 17 ਲੋਕਾਂ ਨੂੰ ਉੱਥੋਂ ਕੱਢ ਲਿਆ ਗਿਆ ਆ। 8 ਦੀ ਸਥਿਤੀ ਬਹੁਤ ਨਾਜ਼ੁਕ ਕ੍ਰਿਟੀਕਲ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈਗਾ ਆ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਸੋ ਇਹ ਇੱਕ ਮਾੜੀ ਘਟਨਾ ਉੱਥੇ ਵਾਪਰੀ ਹੈਗੀ ਆ ਤੇ ਇਹ ਜਿਹੜਾ ਕਿਤੇ ਨਾ ਕਿਤੇ ਕਹਿੰਦੇ ਆ ਵੀ ਗਲੋਬਲ ਵਾਰਮਿੰਗ ਦੇ ਨਾਲ ਵੀ ਜੋੜ ਕੇ ਜਿਹੜਾ ਹੁਣ ਦੇਖਿਆ ਜਾ ਰਿਹਾ ਆ। ਕਹਿੰਦੇ ਵੀ ਇਕੋਲੋਜੀਕਲੀ ਬੜਾ ਸੈਂਸਿਟਿਵ ਇਲਾਕਾ ਆ ਹੁਣ ਹਿਮਾਲਿਆਜ਼ ਦਾ ਇਹ ਵਾਲਾ, ਤੇ ਗਲੋਬਲ ਵਾਰਮਿੰਗ ਦੇ ਨਾਲ ਬਰਫ਼ ਦੇ ਪਿਘਲਣ ਦੀ ਗਤੀ ਜਿਹੜੀ ਉਹ ਤੇਜ਼ ਹੋਈ ਆ ਤੇ ਐਵਲਾਂਚਿਸ ਜਿਹੜੇ ਆ ਉਹ ਵੱਧ ਚੁੱਕੇ ਆ। ਅਧਿਕਾਰੀਆਂ ਨੇ ਜਿਹੜਾ ਉੱਥੇ ਦੱਸਿਆ ਵੀ ਹੋਰ ਵੀ ਕਈ ਥਾਵਾਂ ਦੇ ਵਿੱਚ ਜਿਹੜੇ ਲੋਕ ਆ ਉਹ ਫਸੇ ਹੋ ਸਕਦੇ ਨੇ। ਇੱਕ ਟਾਈਮ ਦੇ ਉੱਤੇ ਤਾਂ ਮੰਨਿਆ ਜਾ ਰਿਹਾ ਸੀਗਾ ਵੀ 70 ਲੋਕ ਸਨੋ ਦੇ ਹੇਠਾਂ ਫਸੇ ਹੋ ਸਕਦੇ ਆ। ਪਿਛਲੇ ਸਾਲ 27 ਜਿਹੜੇ ਮਾਊਂਟੇਨੀਅਰਸ ਜਿਹੜੇ ਚੋਟੀਆਂ ਨੂੰ ਸਰ ਕਰਨ ਵਾਲੇ ਆ ਟ੍ਰੇਨੀ ਸੀਗੇ ਜਿਹੜੇ, ਉਹਨਾਂ ਦੀ ਮੌਤ ਹੋ ਗਈ ਸੀਗੀ ਉੱਤਰਾਖੰਡ ਦੇ ਇਲਾਕੇ ਦੇ ਵਿੱਚ ਐਵਲਾਂਚ ਦੇ ਚੱਲਦਿਆਂ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਮਿੰਟੂ ਹੋਣਾ ਨੇ ਜਿਸ ਗੱਲ ਦਾ ਥੋੜ੍ਹਾ ਜਿਹਾ ਜ਼ਿਕਰ ਕੀਤਾ ਸੀ ਵੀ ਗੁਰਦਾਸਪੁਰ ਦੇ ਵਿੱਚ ਇੱਕ ਪੁਲਿਸ ਵਾਲੇ ਨੇ ਜਿਹੜੀ ਗੋਲੀकांड ਕੀਤਾ ਆ, ਹੱਤਿਆ ਜਿਹੜੀ ਆ ਉਹ ਕੀਤੀ ਆ। ਪਹਿਲੋਂ ਪਰਿਵਾਰ ਨੂੰ ਮਾਰਿਆ ਤੇ ਫਿਰ ਖੁਦ ਉਸਨੇ ਜਿਹੜੀ ਆ ਖੁਦਕੁਸ਼ੀ ਕਰ ਲਈ ਆ। ਸਹਾਇਕ ਸਬ ਇੰਸਪੈਕਟਰ ਪਿੰਡ ਭੁੰਬਲੀ ਦੇ ਵਿੱਚ ਉਸਨੇ ਆਪਣੀ ਪਤਨੀ, ਨੌਜਵਾਨ ਪੁੱਤਰ ਦੀ ਗੋਲੀ ਮਾਰ ਕੇ ਪਹਿਲਾਂ ਹੱਤਿਆ ਕੀਤੀ। ਫਿਰ ਫਰਾਰ ਹੋਣ ਤੋਂ ਕੁਝ ਘੰਟਿਆਂ ਮਗਰੋਂ ਪੁਲਿਸ ਦੇ ਘੇਰੇ ਦੇ ਵਿੱਚ ਜਦ ASI ਇਹ ਆ ਗਿਆ ਤਾਂ ਉਸਨੇ ਖੁਦ ਨੂੰ ਗੋਲੀ ਮਾਰ ਲਈ ਤੇ ਖੁਦਕੁਸ਼ੀ ਜਿਹੜੀ ਉਹ ਕਰ ਲਈ। ਇਸ ਦਾ ਇੱਕ ਮੁੰਡਾ, ਇੱਕ ਪੁੱਤ ਜਿਹੜਾ ਉਹ ਕੈਨੇਡਾ ਦੇ ਵਿੱਚ ਰਹਿੰਦਾ ਸੀ। ਇਹ ਪੁਲਿਸ ਕਰਮਚਾਰੀ ਅੰਮ੍ਰਿਤਸਰ ਦੇ ਵਿੱਚ ਕਹਿੰਦੇ ਇੱਕ ਉੱਚ ਅਧਿਕਾਰੀ ਦੀ ਸੁਰੱਖਿਆ ਦੇ ਲਈ ਜਿਹੜਾ ਉਹ ਤੈਨਾਤ ਸੀਗਾ। ਗੁਰਦਾਸਪੁਰ ਦਾ ਥਾਣਾ ਤਿੱਬੜ ਅਧੀਨ ਜਿਹੜਾ ਆਉਂਦਾ ਆ ਪਿੰਡ ਭੁੰਬਲੀ, ਉਹਦੇ ASI ਭੁਪਿੰਦਰ ਸਿੰਘ ਨੇ ਅੱਜ ਇਸ ਸਵੇਰੇ 9:30 ਵਜੇ ਕਹਿੰਦੇ ਆ ਇਹ ਹੱਤਿਆਵਾਂ ਜਿਹੜੀਆਂ ਉਹ ਕਰ ਦਿੱਤੀਆਂ। ਲੜਕਾ ਬਲਪ੍ਰੀਤ ਸਿੰਘ ਉਸ ਦੇ ਉੱਤੇ ਜਿਹੜੀ ਉਹ ਗੋਲੀ ਜਿਹੜੀ ਉਹ ਚਲਾਈ। ਮੰਨਿਆ ਇਹ ਜਾ ਰਿਹਾ ਹੈ ਵੀ ਪਤਨੀ ਤੇ ਆਪਣੇ ਪੁੱਤਰ ਦੇ ਨਾਲ ਕਿਸੇ ਗੱਲ ਤੋਂ ਇਸ ਦੀ ਤਕਰਾਰ ਹੋਈ। ਉਸ ਤੋਂ ਬਾਅਦ 'ਚ ਇਹਨੇ ਪਹਿਲਾਂ ਭੁਪਿੰਦਰ ਨੇ ਆਪਣੇ ਮੁੰਡੇ ਬਲਪ੍ਰੀਤ ਸਿੰਘ ਨੂੰ 18 ਸਾਲਾਂ ਦਾ ਜਿਸ ਦੀ ਉਮਰ ਸੀ ਉਹਦੇ ਤੇ ਗੋਲੀ ਚਲਾਈ। ਜਦੋਂ ਪੁੱਤ ਨੂੰ ਕਹਿੰਦੇ ਬਚਾਉਣ ਲਈ ਉਹਦੀ ਮਾਂ ਅੱਗੇ ਆਈ 42 ਸਾਲਾਂ ਦੀ ਬਲਜੀਤ ਕੌਰ, ਉਸ ਨੂੰ ਵੀ ਇਹਨੇ ਗੋਲੀਆਂ ਜਿਹੜੀਆਂ ਉਹ ਮਾਰ ਕੇ ਉੱਥੇ ਹੀ ਭੁੰਨ ਦਿੱਤਾ। ਮਗਰੋਂ ਇਹ ਇੰਨਾ ਨਿਰਦਈ ਕਹਿ ਲਓ ਵੀ ਹੋ ਗਿਆ। ਇਹਨਾਂ ਨੇ ਜਿਹੜਾ ਆਪਣਾ ਪਾਲਤੂ ਕੁੱਤਾ ਵੀ ਸੀਗਾ, ਪਹਿਲੋਂ ਆਪਣੀ ਘਰਵਾਲੀ ਤੇ ਦੇਖੋ ਮੁੰਡੇ ਨੂੰ ਨਹੀਂ ਬਖਸ਼ਿਆ ਤੇ ਆਪਣੇ ਪਾਲਤੇ ਕੁੱਤੇ ਨੂੰ ਵੀ ਜਿਹੜਾ ਇਸਨੇ ਬਖਸ਼ਿਆ ਨਹੀਂ ਆ। ਸੋ ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਵਾਲੇ ਇਕੱਠੇ ਤਾਂ ਜਿਹੜੇ ਉਹ ਹੋਏ
ਤੇ ਪਰ ਇਹ ਬਾਅਦ ਦੇ ਵਿੱਚ ਜਿਹੜਾ ਆ ਕਹਿੰਦੇ ਆ ਉਹ ਫਰਾਰ ਹੋ ਗਿਆ। ਆਪਣੀ ਗੁਆਂਢ ਦੇ ਵਿੱਚ ਰਹਿੰਦੀ ਇੱਕ ਕੁੜੀ ਨੂੰ ਇਹਨੇ ਮਨੁੱਖੀ ਢਾਲ ਜਿਹੜੀ ਉਹ ਬਣਾ ਕੇ ਮੌਕੇ ਤੋਂ ਇਹ ਫਰਾਰ ਹੋ ਗਿਆ ਸੀਗਾ। ਤੇ ਸਰਕਾਰੀ ਪਿਸਤੌਲ ਦੇ ਨਾਲ ਕਹਿੰਦੇ ਵੀ ਇਹਨੇ ਕਥਿਤ ਤੌਰ ਦੇ ਉੱਤੇ ਇਹ ਹੱਤਿਆਵਾਂ ਜਿਹੜੀਆਂ ਉਹ ਕੀਤੀਆਂ ਹੈਗੀਆਂ। ਸੋ ਦੇਖੋ ਬਹੁਤ ਮਾੜੀ ਜਿਹੜੀ ਇਹ ਘਟਨਾ ਵਾਪਰੀ ਆ। ਆਪਾਂ ਸੰਵੇਦਨਾ, ਗੁੱਸੇ ਦੀ ਜਿਹੜੀ ਉਹ ਗੱਲ ਕਰ ਰਹੇ ਸੀਗੇ ਵੀ ਮਾਨਸਿਕ ਤੌਰ ਦੇ ਉੱਤੇ ਲੋਕ ਕਿਹੜੇ ਪਾਸੇ ਵੱਲ ਨੂੰ ਜਿਹੜੀ ਉਹ ਤੁਰੇ ਹੋਏ ਆ। ਉਹਨੂੰ ਇਹ ਨਹੀਂ ਸਮਝ ਰਹੀ ਵੀ ਇਹ ਤੇਰੀ ਆਪਣੀ ਨਿਆਣੇ ਆ, 18 ਸਾਲਾਂ ਦਾ ਪੁੱਤ ਪਾਲ ਕੇ ਏਡਾ ਕੀਤਾ ਆ ਵੀ ਤੂੰ ਉਹਨੂੰ ਗੋਲੀ ਮਾਰ ਕੇ ਉਸਦੀ ਹੱਤਿਆ ਜਿਹੜੀ ਉਹ ਕਰ ਦਿੱਤੀ। ਆਪਣੀ ਘਰਵਾਲੀ ਨੂੰ ਜਿਹੜਾ ਉੱਥੇ ਤੂੰ ਮਾਰ ਦਿੱਤਾ। ਇਹਦੀ ਘਰਵਾਲੀ ਜਿਹੜੀ ASI ਦੀ ਬਲਜੀਤ ਕੌਰ ਇੱਕ ਉੱਥੇ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਸੀਗੀ, ਉੱਥੇ ਪੜ੍ਹਾਉਂਦੀ ਵੀ ਜਿਹੜੀ ਉਹ ਸੀਗੀ। ਸੋ ਕੀ ਏਡੀ ਤਕਰਾਰ ਕਿਹੜੀ ਹੋ ਸਕਦੀ ਆ ਵੀ ਇਸ ਤਰੀਕੇ ਦੇ ਨਾਲ ਆ। ਹੁਣ ਦੇਖੋ ਅਕਸਰ ਗੱਲਾਂ ਕਰਦੇ ਆ ਵੀ ਗਨਜ਼ ਨੂੰ ਲੈ ਕੇ ਜਾਂ ਇਸ ਤਰੀਕੇ ਦੇ ਨਾਲ। ਹੁਣ ਇਹ ਤਾਂ ਇਸ ਬੰਦੇ ਦਾ ਤਾਂ ਕੰਮ ਹੀ ਦੁਨੀਆ ਦੀ ਤੇ ਪਬਲਿਕ ਦੀ ਜਿਹੜੀ ਉਹ ਸੁਰੱਖਿਆ ਦਾ ਆ, ਰੱਖਿਆ ਕਰਨ ਦਾ ਆ। ਇਹ ਤਾਂ ਆਪਣੇ ਪਰਿਵਾਰ ਦੀ ਰੱਖਿਆ ਕੀ ਇਹਨੇ ਕਰਨੀ ਸੀ, ਉਹਨਾਂ ਨੂੰ ਹੀ ਇਨਫੈਕਟ ਇਸਨੇ ਮਾਰ ਦਿੱਤਾ। ਇਹ ਕਿਸ ਪਾਸੇ ਵੱਲ ਨੂੰ ਜਿਹੜਾ ਸਮਾਜ ਆ ਉਹ ਆਪਣਾ ਤੁਰਿਆ ਆ। ਇੰਨਾ ਜਿਹੜਾ ਉਹ ਗੁੱਸਾ, ਇੰਨਾ ਨਿਰਦਈ ਜਿਹੜਾ ਹੋ ਕੇ ਇੱਦਾਂ ਦੇ ਹਥਿਆਰੇ ਜਿਹੜਾ ਉਹ ਪੈਦਾ ਕਰ ਰਿਹਾ ਆ। ਇਹ ਸਮਾਜ ਨੂੰ ਬਹੁਤ ਸੰਜੀਦਗੀ ਦੇ ਨਾਲ ਇਸ ਪ੍ਰਤੀ ਜਿਹੜੀ ਉਹ ਸੋਚਣ ਦੀ ਲੋੜ ਆ। ਗੁਰਦਾਸਪੁਰ ਦੇ ਵਿੱਚ ਇਹ ਅਣਹੋਣੀ ਘਟਨਾ ਜਿਹੜੀ ਆ ਇਹ ਵਾਪਰੀ ਆ। ਇੱਦਾਂ ਦੀ ਗੱਲਾਂ ਕਿੱਥੇ ਸੁਣਦੇ ਸੀਗੇ, ਪਰ ਅੱਜ ਦੇ ਸਮੇਂ ਦੇ ਵਿੱਚ ਇਹ ਇੰਨਾ ਕੁ ਕਾਮਨ ਜਾਂ ਆਮ ਜਿਹੜਾ ਉਹ ਹੋਈ ਜਾਂਦਾ ਆ ਵੀ ਹਾਂ ਕਿਤੇ 10 ਵਾਰੀ ਕਿਤੇ 20 ਵਾਰੀ ਕੋਈ ਇੱਦਾਂ ਦੀ ਘਟਨਾ ਵਾਪਰੇ ਤਾਂ ਕਹਿੰਦੇ ਵੀ ਹਾਂ ਇਹ ਕਮਲਾ ਸੀਗਾ। ਪਰ ਹੁਣ ਹਰ ਵਾਰੀ ਜਾਂ ਸਾਲ 'ਚ ਕਈ ਵਾਰੀ ਇੱਦਾਂ ਦੀਆਂ ਘਟਨਾਵਾਂ ਹੋਣ ਤਾਂ ਫਿਰ ਤਾਂ ਭਾਈ ਆਪਾਂ ਨੂੰ ਚਿੰਤਾ ਕਰਨ ਦੀ ਲੋੜ ਆ, ਚਿੰਤਨ ਕਰਨ ਦੀ ਲੋੜ ਆ। ਇਸ ਸਮਾਜ ਨੂੰ ਸੁਧਾਰਨ ਵਾਲੇ ਪਾਸੇ ਨੂੰ ਇਸ ਦੇ ਵਿੱਚ ਜ਼ਰੂਰ ਜਿਹੜੇ ਆ ਕਦਮ ਚੱਕਣੇ ਚਾਹੀਦੇ ਆ। ਨਹੀਂ ਤਾਂ ਸਥਿਤੀ ਇੱਕ ਹਿਸਾਬ ਦੇ ਨਾਲ ਬੇਕਾਬੂ ਜਿਹੜੀ ਉਹ ਹੁੰਦੀ ਜਾ ਰਹੀ ਆ। ਉਹਨਾਂ ਨੇ ਜ਼ਿਕਰ ਕੀਤਾ ਸੀਗਾ ਗੱਲਬਾਤ ਦੇ ਵਿੱਚ ਵੀ ਕੀ ਆਪਾਂ ਜਿਹੜਾ ਇੰਨਾ ਇਨਸੈਕਟੀਸਾਈਡ, ਪੈਸਟੀਸਾਈਡ ਜਿਹੜੇ ਜ਼ਹਿਰ ਆਪਾਂ ਖਾ ਰਹੇ ਆ, ਇਹਨਾਂ ਦਾ ਆਪਣੇ ਮਾਨਸਿਕ ਤੌਰ ਦੇ ਉੱਤੇ ਅਸਰ ਪੈਂਦਾ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿੱਦਾਂ ਦੀ ਚੀਜ਼ ਤੁਸੀਂ ਖਾਂਦੇ ਆ, ਜਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਸਦਾ ਅਸਰ ਹੁੰਦਾ ਆ। ਰੋਮਨ ਅੰਪਾਇਰ ਦੀ ਗੱਲ ਆ, ਬਹੁਤ ਸਦੀਆਂ ਪੁਰਾਣੀ। ਉਸ ਟਾਈਮ ਦੇ ਉੱਤੇ ਇਹਨਾਂ ਨੂੰ ਲੈਡ ਦਾ ਜਿਹੜਾ ਉਹ ਪਤਾ ਲੱਗਾ, ਜਿਹੜਾ ਕਿ ਕਿਸੇ ਵੀ ਮਾਤਰਾ 'ਚ, ਵੱਧ ਮਾਤਰਾ 'ਚ ਖਾਣਾ ਸਿਹਤ ਦੇ ਲਈ ਹਾਨੀਕਾਰਕ ਆ। ਤੁਹਾਨੂੰ ਬਹੁਤ ਜ਼ਿਆਦਾ ਅਗਰੈਸਿਵ ਜਿਹੜਾ ਉਹ ਬਣਾਉਂਦਾ ਆ। ਉਹ ਏਡਾ ਭਾਰੀ ਜਿਹੜਾ ਉਹ ਤੱਤ ਹੈਗਾ ਆ। ਉਦੋਂ ਉਹਨਾਂ ਨੂੰ ਉਸ ਦੇ ਬਾਰੇ ਕੁਛ ਨਹੀਂ ਸੀ ਪਤਾ। ਉਹਨਾਂ ਨੇ ਖਾਣ ਦੇ ਵਿੱਚ ਤੇ ਹੋਰ ਕਈ ਚੀਜ਼ਾਂ ਦੇ ਵਿੱਚ, ਲੈਡ ਦੇ ਭਾਂਡਿਆਂ ਦੇ ਵਿੱਚ ਖਾਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਹੋਇਆ ਕੀ ਵੀ ਉਹ ਵੀ ਬਹੁਤ ਜ਼ਿਆਦਾ ਵਾਇਲੈਂਟ ਹੋਏ। ਇੱਕ ਦੂਜੇ ਨੂੰ ਉਹਨਾਂ ਨੇ ਜਿਹੜਾ ਉਹ ਮਾਰਨਾ ਸ਼ੁਰੂ ਕਰ ਦਿੱਤਾ। ਤੇ ਕਹਿੰਦੇ ਵੀ ਰੋਮਨ ਅੰਪਾਇਰ ਦਾ ਜਿਹੜਾ ਡਾਊਨਫਾਲ ਆ, ਜਿਹੜੀ ਇੱਕ ਹਿਸਾਬ ਦੇ ਨਾਲ ਮੁੱਕਿਆ ਆ, ਉਹਦੇ ਵਿੱਚ ਇੱਕ ਇਹ ਵੀ ਇੱਕ ਅਹਿਮ ਨੁਕਤਾ ਜਿਹੜਾ ਉਹ ਬਣਿਆ ਕਿ ਆਪਣੇ ਭੋਜਨ ਦੇ ਵਿੱਚ, ਪਾਣੀਆਂ ਦੇ ਵਿੱਚ, ਸਾਰੀਆਂ ਚੀਜ਼ਾਂ ਦੇ ਵਿੱਚ ਇਹ ਚੀਜ਼ਾਂ ਆ ਰਹੀਆਂ ਆ। ਤੇ ਜੇ ਆ ਰਹੀਆਂ ਤੇ ਆਪਾਂ ਕਿਉਂ ਅਵੇਸਲੇ ਹੋ ਕੇ ਉਹੀ ਚੀਜ਼ਾਂ ਜਿਹੜੀਆਂ ਉਹ ਖਾ ਰਹੇ ਆ, ਛਕ ਰਹੇ ਆ ਵੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਜਾਊਗਾ। ਕਿਉਂਕਿ ਸਥਿਤੀ ਇਸ ਟਾਈਮ ਲੋਕਾਂ ਦੇ ਦਿਮਾਗਾਂ ਦੀ ਇਸੇ ਪਾਸੇ ਵੱਲ ਨੂੰ ਜਿਹੜੀ ਆ ਉਹ ਵੱਧ ਰਹੀ ਹੈ। ਮੈਜੋਰਟੀ 'ਚ ਤਾਂ ਨਹੀਂ ਮੈਂ ਚਲੋ ਕਹਿਣਾ, ਪਰ ਫਿਰ ਵੀ ਨੰਬਰ, ਤਾਦਾਦ ਜਿਹੜੇ ਆ ਜਿਹੇ ਦਿਮਾਗ ਵਾਲਿਆਂ ਦੀ ਉਹ ਲਗਾਤਾਰ ਵੱਧਦੀ ਜਾ ਰਹੀ ਆ। ਸੋ ਇਹ ਬਹੁਤ ਜ਼ਿਆਦਾ ਇੱਕ ਚਿੰਤਾਜਨਕ ਇਸ ਟਾਈਮ ਸਥਿਤੀ ਬਣੀ ਪਈ ਹੈਗੀ ਆ। ਅਗਲੀ ਜਿਹੜੀ ਖਬਰ ਆ, ਗੈਂਗਸਟਰ ਦੇ ਬਾਰੇ ਕੁਛ ਨਾ ਕੁਛ ਹਮੇਸ਼ਾ ਹੀ ਚੱਲਦਾ ਰਹਿੰਦਾ ਆ। ਲਾਰੈਂਸ ਬਿਸ਼ਨੋਈ ਨੂੰ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਲਾਰੈਂਸ ਬਿਸ਼ਨੋਈ ਨੂੰ ਇਹਨਾਂ ਨੇ ਹੁਣ ਨੈਸ਼ਨਲਿਸਟ ਪੇਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਚੱਲ ਰਹੀ ਆ। ਉੱਧਰ ਦਿੱਲੀ ਪੁਲਿਸ ਨੇ ਇੱਕ ਹੋਰ ਗੈਂਗਸਟਰ ਨੂੰ ਕਾਬੂ ਕੀਤਾ ਆ, ਇਸ ਵਾਰ ਮੈਕਸੀਕੋ ਤੋਂ। ਮੈਕਸੀਕੋ ਤੋਂ ਕਹਿੰਦੇ ਇਸ ਨੂੰ ਗ੍ਰਿਫਤਾਰ ਕੀਤਾ ਹੈ। ਦਿੱਲੀ ਪੁਲਿਸ ਨੂੰ ਇਹ ਲੋੜੀਂਦਾ ਸੀਗਾ। ਜਿਹੜੀ FBI ਦੀ ਮਦਦ ਦੇ ਨਾਲ ਦਿੱਲੀ ਪੁਲਿਸ ਦੀ ਜਿਹੜੀ ਸਪੈਸ਼ਲ ਬ੍ਰਾਂਚ ਆ, ਉਹਨਾਂ ਨੇ ਦਿੱਲੀ ਦਾ ਜਿਹੜਾ ਮੋਸਟ ਵਾਂਟਡ ਗੈਂਗਸਟਰਾਂ ਦੇ ਵਿੱਚੋਂ ਇੱਕ ਦੀਪਕ ਬਾਕਸਰ ਨਾਂ ਦਾ ਜਿਹੜਾ ਮੁੰਡਾ ਸੀਗਾ, ਉਸ ਨੂੰ ਗ੍ਰਿਫਤਾਰ ਕੀਤਾ ਆ। ਤੇ ਕਹਿੰਦੇ ਇਸ ਸਮੇਂ ਮੈਕਸੀਕੋ ਵਿੱਚ ਆ ਤੇ ਉਸ ਨੂੰ ਫੜ ਲਿਆ ਗਿਆ ਆ ਤੇ ਜਲਦ ਹੀ ਵਾਪਸ ਭਾਰਤ ਵਿੱਚ ਲਿਆਂਦਾ ਜਾਵੇਗਾ। ਦੀਪਕ ਬਾਕਸਰ ਨੇ ਪਿਛਲੇ ਸਾਲ ਇੱਥੋਂ ਦੇ ਰੋਹਣੀ ਕੋਰਟ ਕੰਪਲੈਕਸ ਦੇ ਵਿੱਚ ਜਤਿੰਦਰ ਰੋਗੀ ਦਾ ਜਿਹੜਾ ਉਹ ਕਤਲ ਕੀਤਾ ਸੀ। ਉਸ ਤੋਂ ਬਾਅਦ ਦੇ ਵਿੱਚ ਜਤਿੰਦਰ ਗੋਗੀ ਗੈਂਗ ਜਿਹੜਾ ਕਹਿੰਦੇ ਵੀ ਉਹ ਚਲਾ ਰਿਹਾ ਸੀਗਾ। ਬਿਲਡਰ ਅਮਿਤ ਗੁਪਤਾ ਦੇ ਮਾਮਲੇ ਦੇ ਵਿੱਚ, ਉਸਦੇ ਕਤਲ ਦੇ ਮਾਮਲੇ ਦੇ ਵਿੱਚ ਵੀ ਇਹ ਲੋੜੀਂਦਾ ਸੀ।
ਕਹਿੰਦੇ ਵੀ ਦਿੱਲੀ ਦੇ ਜਿਹੜੇ ਬਰਾੜੀ ਇਲਾਕੇ ਦੇ ਵਿੱਚ ਗੋਲੀ ਮਾਰ ਕੇ ਉਸਨੇ ਇਸ ਬਿਲਡਰ ਅਮਿਤ ਗੁਪਤਾ ਦੀ ਜਿਹੜੀ ਉਦੋਂ ਹੱਤਿਆ ਕੀਤੀ ਸੀ। ਇਹ ਬਾਅਦ ਦੇ ਵਿੱਚ ਉੱਥੋਂ ਭੱਜ ਗਿਆ ਸੀਗਾ, ਫਰਾਰ ਸੀਗਾ, ਤੇ ਹੁਣ ਕਹਿੰਦੇ ਵੀ FBI ਦੀ ਜਿਹੜੇ ਸੰਘੀ ਜਿਹੜੀ ਆ ਬਿਊਰੋ ਆ ਉਸ ਦੇ ਨਾਲ ਮਿਲ ਕੇ ਸਪੈਸ਼ਲ ਬ੍ਰਾਂਚ ਨੇ ਇਸ ਨੂੰ ਮੈਕਸੀਕੋ ਦੇ ਵਿੱਚ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਹੈਗਾ ਆ। ਸੋ ਦੇਖੋ ਇੰਨੇ ਲੋਕਾਂ ਦੇ ਕਤਲੋਗਾਤ ਜਿਹੜੀ ਕਰਨ ਵਾਲਿਆਂ ਦੇ ਲਈ ਕਿੰਨੇ ਜਲਿਆਂ ਦੀ ਪੁਲਿਸ ਕਿੱਦਾਂ ਜਿਹੜੀ ਉਹ ਲੱਗਦੀ ਆ, ਕੀ ਕਰਦੇ ਆ, ਉਹਦਾ ਤੇ ਸਾਰਿਆਂ ਨੂੰ ਚੇਤਾ ਵੀ ਨਹੀਂ ਆ। ਤੇ ਪਰ ਆਪਾਂ ਦੇਖਦੇ ਹਾਂ ਵੀ ਜਦੋਂ ਪੰਜਾਬ ਦੇ ਵਿੱਚ ਕੋਈ ਸਿੱਖਾਂ ਦੀ ਗੱਲ ਕਰਦਾ ਆ ਜਾਂ ਸਿੱਖੀ ਦੀ ਗੱਲ ਕਰਦਾ ਆ, ਆਪਣੇ ਵੱਖਰੇ ਹੋਣ ਦੀ ਹੋਂਦ ਦੀ ਜਿਹੜੀ ਉਹ ਗੱਲ ਕਰਦਾ ਆ, ਤੇ ਉਹਨਾਂ ਨੂੰ ਫੜਨ ਦੇ ਲਈ ਕੀ ਕੁਛ ਜਿਹੜਾ ਉਹ ਨਾਲ ਦੇ ਨਾਲ ਚੱਲਦਾ। ਚਲੋ ਚੰਗੀ ਗੱਲ ਆ ਵੀ ਇਸ ਨੂੰ ਇਹਨਾਂ ਨੇ ਫੜ ਲਿਆਂਦਾ ਆ। ਹੁਣ ਦੇਖਦੇ ਆ ਵੀ ਕਿਤੇ ਦੁਬਾਰਾ ਛੁੱਟ ਕੇ ਉੱਥੋਂ ਭੱਜ ਨਾ ਜਿਹੜਾ ਉਹ ਜਾਵੇ। ਅਜੇ ਪਹਿਲਾਂ ਉਹਨੂੰ ਭਾਰਤ ਦੇ ਵਿੱਚ ਲਿਆਉਣਾ ਹੈਗਾ ਆ। ਮਰਹੂਮ ਸਿੱਧੂ ਮੂਸੇਵਾਲੇ ਦੇ ਨਾਲ ਸੰਬੰਧਿਤ ਇਹ ਅਗਲੀ ਖਬਰ ਆ। ਰੈਪਰ ਬਰਨਾ ਬੋਏ, ਜਿਸ ਦੇ ਨਾਲ ਸਿੱਧੂ ਮੂਸੇਵਾਲੇ ਦੀ ਨੇੜਤਾ ਵੀ ਸੀਗੀ, ਉਸਦੇ ਮਾਤਾ ਪਿਤਾ ਜਦ ਲੰਡਨ UK ਦੇ ਵਿੱਚ ਗਏ ਸੀ, ਇਸ ਰੈਪਰ ਨੂੰ ਮਿਲੇ ਵੀ ਸੀਗੇ। ਤਾਂ ਬਹੁਤ ਵਾਰੀ ਆਪਾਂ ਦੇਖਿਆ ਵੀ ਸਿੱਧੂ ਮੂਸੇਵਾਲੇ ਦੀ ਜਿਹੜੇ ਕਤਲ ਤੋਂ ਬਾਅਦ ਦੇ ਵਿੱਚ ਉਸਦੇ ਗੀਤਾਂ ਨੂੰ ਲੈ ਕੇ ਚਰਚਾ ਚੱਲਦੀ ਰਹੀ ਆ। ਕਈਆਂ ਨੇ ਗੀਤ ਉਸਦੇ ਮਾਂ ਪਿਓ ਦੀ ਆਗਿਆ ਤੋਂ ਬਗੈਰ ਰਿਲੀਜ਼ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ, ਜਿਨ੍ਹਾਂ ਦੇ ਬਾਅਦ ਦੇ ਵਿੱਚ ਵਿਰੋਧ ਹੋਏ ਤੇ ਉਹਨਾਂ ਨੇ ਉਹ ਗੀਤ ਰਿਲੀਜ਼ ਕਰਨ ਤੋਂ ਵਾਪਸੀ ਜਿਹੜੀ ਉਹ ਕਰ ਲਈ, ਉਹਨਾਂ ਨੇ ਨਾ ਕਰ ਦਿੱਤੀ ਸੀ। ਵਾਰ ਇੱਕ ਗੀਤ ਸਿੱਧੂ ਮੂਸੇਵਾਲੇ ਦੇ ਦੇਹਾਂਤ ਤੋਂ ਬਾਅਦ 'ਚ ਉਹ ਜ਼ਰੂਰ ਰਿਲੀਜ਼ ਹੋਇਆ ਆ। ਤੇ ਹੁਣ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਬਰਨਾ ਬੋਏ ਦੇ ਨਾਲ ਜਿਹੜਾ ਸਿੱਧੂ ਮੂਸੇਵਾਲੇ ਦਾ ਜਿਹੜਾ ਇੱਕ ਨਵਾਂ ਗੀਤ ਮੇਰਾ ਨਾਮ ਜਿਹੜਾ ਉਹ 7 ਤਰੀਕ ਨੂੰ ਰਿਲੀਜ਼ ਹੋਣ ਜਾ ਰਿਹਾ ਹੈਗਾ ਆ। ਬਹੁਤ ਹੀ ਨੌਜਵਾਨ ਪੰਜਾਬੀ ਗਾਇਕ ਸੀਗਾ, ਜਿਸ ਨੇ ਦੁਨੀਆ ਭਰ ਦੇ ਵਿੱਚ ਪਰਚਮ ਜਿਸਦਾ ਲਹਿਰਿਆ ਸੀਗਾ। ਇਹ ਹੁਣ ਕਹਿੰਦੇ ਵੀ ਮੌਤ ਤੋਂ ਉਪਰੰਤ ਇਨਫੈਕਟ ਕਹਿੰਦੇ ਵੀ ਤੀਸਰਾ ਗੀਤ ਦੱਸਦੇ ਆ। SYL ਵੀ ਜਿਹੜਾ ਉਹ ਗੀਤ ਆਇਆ ਸੀਗਾ, ਜਿਸ ਨੂੰ ਇਨਫੈਕਟ ਪੰਜਾਬ ਦੀ ਸਰਕਾਰ ਨੇ ਤਾਂ YouTube ਦੇ ਉੱਤੇ ਬੈਨ ਵੀ ਜਿਹੜਾ ਉਹ ਕਰ ਦਿੱਤਾ ਸੀਗਾ। ਤੇ ਫਿਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਆਗਮਨ ਪੁਰਬ ਦੇ ਮੌਕੇ ਦੇ ਉੱਤੇ ਸਿੱਧੂ ਮੂਸੇਵਾਲੇ ਦਾ ਦੂਸਰਾ ਗੀਤ ਵਾਰ ਜਿਹੜਾ ਉਹ ਲਾਂਚ ਹੋਇਆ ਸੀਗਾ। ਤੇ ਇਹ ਮਹਾਨ ਯੋਧੇ ਹਰੀ ਸਿੰਘ ਨਲੂਏ ਦੇ ਉੱਤੇ ਉਹਨਾਂ ਨੇ ਗਾਇਆ ਸੀਗਾ ਉਸ ਟਾਈਮ ਦੇ ਉੱਤੇ। ਤੇ ਇਹ ਹੁਣ ਜਿਹੜਾ ਮੇਰਾ ਨਾਮ ਬਰਨਾ ਬੋਏ ਤੇ ਸਿੱਧੂ ਮੂਸੇਵਾਲੇ ਦੀ ਕੋਲੈਬੋਰੇਸ਼ਨ ਦੇ ਵਿੱਚ ਜਿਹੜਾ ਗੀਤ ਆ ਉਹ ਆਉਣ ਜਾ ਰਿਹਾ ਆ। ਉਹਨਾਂ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਸੀਗਾ ਵੀ ਆਉਂਦੇ 7-8 ਸਾਲ ਤੱਕ ਮਰਹੂਮ ਸਿੱਧੂ ਮੂਸੇਵਾਲੇ ਦੇ ਜਿਹੜੇ ਪ੍ਰਸ਼ੰਸਕ ਆ ਉਸਦੇ ਗੀਤ ਆਲਰੇਡੀ ਜਿਹੜੇ ਉਸਨੇ ਰਿਕਾਰਡ ਕੀਤੇ ਹੋਏ ਸੀ ਜਾਂ ਵੱਖ-ਵੱਖ ਲੋਕਾਂ ਦੇ ਨਾਲ ਜਿਹੜੀਆਂ ਉਹਦੀਆਂ ਕੋਲੈਬੋਰੇਸ਼ਨਸ ਜਿਹੜੀਆਂ ਚੱਲ ਰਹੀਆਂ ਸੀ, ਉਹ ਰਿਲੀਜ਼ ਕਰਦੇ ਰਹਿਣਗੇ। ਸਮੇਂ-ਸਮੇਂ ਸਿਰ ਜਿਹੜੇ ਆ ਉਹਨੂੰ ਰਿਲੀਜ਼ ਕਰਦੇ ਰਹਿਣਗੇ, ਤਾਂ ਜੋ ਮਰਹੂਮ ਸਿੱਧੂ ਮੂਸੇਵਾਲੇ ਨੂੰ ਉਸਦੇ ਗੀਤਾਂ ਦੇ ਜ਼ਰੀਏ ਹਮੇਸ਼ਾ ਜ਼ਿੰਦਾ ਰੱਖਿਆ ਜਾਵੇ। ਇਸ ਦੇ ਪਿਤਾ ਬਲਕੌਰ ਸਿੰਘ ਹੋਣਾ ਨੇ ਜਿਹੜਾ ਉਹ ਦੱਸਿਆ ਸੀਗਾ। ਜਵਾਰਕਾ ਦੇ ਨਜ਼ਦੀਕ 29 ਮਈ ਨੂੰ 2022 ਦੇ ਵਿੱਚ ਉਦੋਂ ਦੀ ਸ਼ਾਮ ਨੂੰ ਉਸ ਜਿਹੜੀ ਕਹਿ ਲਓ ਵੀ ਮਨਹੂਸ ਸ਼ਾਮ ਨੂੰ ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਉੱਥੇ ਕਤਲ ਜਿਹੜਾ ਆ ਉਹ ਕਰ ਦਿੱਤਾ ਗਿਆ ਸੀ, ਜਿਸ ਦੇ ਕਈ ਕਾਤਲ ਜਿਹੜੇ ਉਸ ਦੇ ਵਿੱਚ ਸੀਗੇ ਉਹਨਾਂ ਨੂੰ ਫੜਿਆ ਵੀ ਗਿਆ ਆ, ਪਰ ਜਿਹੜੇ ਸੂਤਰਧਾਰ ਨੇ ਉਹ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਜਿਹੜੇ ਆ ਮਾਸਟਰਮਾਈਂਡਸ ਆ ਉਹ ਦੱਸੇ ਜਾਂਦੇ ਨੇ। ਤੇ ਹੁਣ 7 ਤਰੀਕ ਨੂੰ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਮੇਰਾ ਨਾਮ ਜਿਹੜਾ ਆ ਉਹ ਰਿਲੀਜ਼ ਹੋਵੇਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਵਰਲਡ ਬੈਂਕ ਨੇ ਭਾਰਤ ਦੀ ਵਿਕਾਸ ਦਰ ਦੇ ਉੱਤੇ ਟਿੱਪਣੀ ਕਰਦੇ ਹੋਏ ਜਿਹੜਾ ਉਹ ਆਖਿਆ ਆ ਵੀ ਇਸ ਸਾਲ 2023-2024 ਦੇ ਵਿੱਚ ਭਾਰਤ ਦੀ ਜਿਹੜੀ ਵਿਕਾਸ ਦਰ ਆ ਉਹ ਸੁਸਤ ਰਹੇਗੀ। ਇਹ ਕਹਿੰਦੇ ਵੀ ਸੁਸਤੀ ਜਿਹੜੀ ਪੈ ਕੇ ਭਾਰਤ ਦੀ ਜਿਹੜੀ GDP ਆ ਉਹ ਘਟਣ ਦਾ ਜਿਹੜਾ ਉਹ ਖਤਰਾ ਆ ਉਹ ਰਹੇਗਾ। ਭਾਰਤ ਬੈਂਕ ਜਿਹੜੀ ਵਿਸ਼ਵ ਬੈਂਕ ਜਿਹੜੀ ਉਹ ਕਹਿੰਦੀ ਆ ਵੀ 2023-24 ਦੇ ਵਿੱਚ ਭਾਰਤ ਜਿਹੜਾ ਚਾਲੂ ਖਾਤਾ ਘਾਟਾ ਆ ਉਹ 2.1% ਜਿਹੜਾ ਹੋਊਗਾ। ਸੋ 2% ਤੋਂ ਵੱਧ ਜਿਹੜੀ ਆ ਇਹ ਸੁਸਤੀ ਜਿਹੜੀ ਇਸ ਦੇ ਵਿੱਚ ਆਊਗੀ। ਪਹਿਲਾਂ ਇਹ ਸੋਚ ਰਹੇ ਸੀਗੇ ਵੀ 6.3% ਤੱਕ ਜਿਹੜੀ ਉਹ ਜਾਊਗੀ, ਤੇ ਸ਼ਾਇਦ ਇਹ ਹੁਣ ਘਟ ਕੇ ਜਿਹੜੀ 5.2% ਤੱਕ ਰਹਿ ਜਾਵੇਗੀ। ਸੋ ਵਿਸ਼ਵ ਬੈਂਕ ਦਾ ਇਹ ਮੰਨਣਾ ਆ ਵੀ ਵਿਕਾਸ ਦਰ ਜਿਹੜੀ ਆ ਉਹ ਇਸ ਵਾਰ ਭਾਰਤ ਵਿੱਚ ਸੁਸਤ ਰਹਿਣ ਜਾ ਰਹੀ ਆ।
ਸਭ ਨੂੰ ਹੀ ਪਤਾ ਆ ਵੀ ਉੱਥੇ ਅਡਾਨੀ ਦਾ ਜੋ ਰੌਲਾ ਰੱਪਾ ਪੈ ਰਿਹਾ ਆ, ਕਿਸ ਤਰੀਕੇ ਦੇ ਨਾਲ ਉਸ ਮੁਕਾਮ ਤੇ ਪਹੁੰਚਿਆ, ਕਿਹਦੀ ਜਿਹੜੀ ਰਹਿਨੁਮਾਈ ਹੇਠ ਜਿਹੜਾ ਉਹ ਪਹੁੰਚਿਆ, ਕਿਸ ਤਰੀਕੇ ਦੇ ਨਾਲ ਉੱਥੋਂ ਦੇ ਲੋਕਾਂ ਦੀ ਹੱਡ ਭੰਨਵੀਂ ਮਿਹਨਤ ਦੀ ਕਮਾਈ ਜਿਹੜੀ ਆ ਉਸ ਨੂੰ ਉਹਦੇ ਸ਼ੇਅਰਾਂ ਦੇ ਵਿੱਚ ਲਗਾ ਕੇ ਇਸ ਟਾਈਮ ਉਹ ਲਗਾਤਾਰ ਲੋਕਾਂ ਦੇ ਰੁਪਈਏ ਉੱਥੇ ਡੁੱਬ ਰਹੇ ਆ। ਪਰ ਉਸ ਮਸਲੇ ਦੇ ਉੱਤੇ ਸਰਕਾਰ ਜਵਾਬ ਦੇਣ ਤੋਂ ਪੂਰੀ ਇਨਕਾਰੀ ਆ। ਉਹ ਇੱਕ ਵੀ ਜਿਹੜੀ ਉਸ ਦੇ ਉੱਤੇ ਬਹਿਸ ਕਰਨ ਨੂੰ ਤਿਆਰ ਨਹੀਂ, ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਨਹੀਂ। ਉਹਨਾਂ ਨੇ ਹੋਰ ਆਪਣੇ ਨਵੇਂ ਫਸਾਦ ਜਿਹੜੇ ਆ ਇਸ ਮਾਮਲੇ ਤੋਂ ਬਚਣ ਲਈ ਉਹ ਖੜੇ ਕੀਤੇ ਹੋਏ ਆ। ਸੋ ਤਾਂ ਉਹ ਇਹ ਦੇਖਣਾ ਹੋਣਾ ਆ ਵੀ ਹੁਣ ਵਿਕਾਸ ਦਰ ਦੇ ਵਿੱਚ ਘਾਟਾ ਆਊਗਾ। ਆਪਾਂ ਦੇਖ ਰਹੇ ਹਾਂ ਦੁਨੀਆ ਭਰ ਦੇ ਵਿੱਚ ਜਿਹੜੀਆਂ ਇਕੋਨਮੀਜ਼ ਆ ਉਹਨਾਂ ਦੀ ਸਥਿਤੀ ਬਹੁਤੀ ਚੰਗੀ ਜਿਹੜੀ ਉਹ ਨਹੀਂ ਚੱਲ ਰਹੀ ਹੈਗੀ। ਅਤੇ ਆਪਾਂ ਦੇਖਦੇ ਹਾਂ ਵੀ ਹੁਣ ਅੱਗੇ ਉੱਥੇ ਕੀ ਬਣੂਗਾ। ਪਰ ਲੋਕ ਅਜੇ ਵੀ ਇਹ ਸਾਰੀਆਂ ਚੀਜ਼ਾਂ ਨੂੰ, ਮੁੱਢਲੀਆਂ ਚੀਜ਼ਾਂ ਸਹੂਲਤਾਂ ਨੂੰ ਛੱਡ ਕੇ ਉੱਥੇ ਆਪਾਂ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਆਪਾਂ ਰਾਮਨੌਮੀ ਦੇ ਉੱਤੇ ਜਿਹੜਾ ਉਹ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਜਲਸੇ ਕੱਢੇ ਜਾਣੇ ਸੀਗੇ ਉਹ ਕੀ ਰੂਪ ਜਿਹੜੇ ਕਈ ਥਾਵਾਂ ਦੇ ਉੱਤੇ ਇਖਤਿਆਰ ਕਰ ਗਏ। ਸਾਰਿਆਂ ਨੂੰ ਤਾਂ ਅਸੀਂ ਨਹੀਂ ਕਹਿੰਦੇ, ਪਰ ਜਿਹੜੇ ਉਹ ਕਿੰਨੀਆਂ ਜ਼ਿਆਦੀਆਂ ਖਬਰਾਂ ਜਿਹੜੀਆਂ ਉਹ ਬਣੀਆਂ ਵੀ ਪਥਰਾਵ ਜਿਹੜਾ ਉਹਨਾਂ ਨੇ ਕੀਤਾ, ਹਿੰਸਾ ਜਿਹੜੀ ਉਹਨਾਂ ਨੇ ਕੀਤੀ, ਕਿਸ ਤਰੀਕੇ ਦੇ ਨਾਲ ਦੂਜੇ ਧਰਮ ਦੇ ਬਾਹਰ ਜਾ ਕੇ ਉਹਨਾਂ ਨੇ ਜਾਣ ਬੁੱਝ ਕੇ ਹੱਲਾ ਜਿਹੜਾ ਉਹ ਕੀਤਾ ਵੀ ਅੱਗੋਂ ਸਾਨੂੰ ਰਿਐਕਸ਼ਨ ਮਿਲੇ ਅਤੇ ਅਸੀਂ ਇਸ ਦੇ ਉਲਟ ਜਿਹੜੀਆਂ ਬਾਅਦ 'ਚ ਖਬਰਾਂ ਲਾਈਏ। ਇਨਫੈਕਟ ਉੱਥੇ ਦਾ ਮੀਡੀਆ ਤਾਂ ਇਸ ਚੀਜ਼ ਦੇ ਉੱਤੇ ਬੋਲਿਆ ਤੱਕ ਨਹੀਂ ਵੀ ਕਿਸ ਤਰੀਕੇ ਦੇ ਨਾਲ ਇੱਕ ਧਰਮ ਦੇ ਜਿਹੜਾ ਉਹਨਾਂ ਨੇ ਜਲੂਸ ਜਿਹੜਾ ਕੱਢਣਾ ਸੀਗਾ ਅਤੇ ਉਸ ਦੀ ਪੈੜ ਦੇ ਵਿੱਚ, ਉਸ ਦੀ ਆੜ ਦੇ ਵਿੱਚ ਉਹਨਾਂ ਨੇ ਆਪਣੀ ਨਫ਼ਰਤ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਫੈਲਾਈ ਆ। ਇਹ ਕੁਛ ਕੁ ਲੋਕ ਫਿਰ ਸਾਰਿਆਂ ਨੂੰ ਬਦਨਾਮ ਜਿਹੜੇ ਉਹ ਕਰਦੇ ਆ। ਪਰ ਇੱਥੇ ਆਪਾਂ ਕਈ ਵਾਰੀ ਇਹ ਗੱਲ ਸੁਣਦੇ ਆ ਨਾ ਵੀ ਸਾਰੇ ਜਾਣੇ ਇੱਦਾਂ ਦੇ ਨਹੀਂ ਹੁੰਦੇ, ਪਰ ਜਿਹੜੇ ਦੂਜੇ ਆ ਨਾ ਜਿਹੜੇ ਠੀਕ ਨੇ ਉਹਨਾਂ ਨੂੰ ਵੀ ਇਹਨਾਂ ਦੇ ਉਲਟ ਬੋਲਣਾ ਚਾਹੀਦਾ ਵੀ ਭਈ ਤੁਸੀਂ ਸਾਰਿਆਂ ਦਾ ਨਾਮ ਬਦਨਾਮ ਕਰ ਰਹੇ ਆ ਅਤੇ ਅਜਿਹੇ ਮੌਕੇ ਦੇ ਉੱਤੇ ਇਹਨਾਂ ਦੀ ਆਲੋਚਨਾ ਜਿਹੜੀ ਉਹ ਕਰਨੀ, ਉਹਨਾਂ ਦੇ ਦੁਆਰਾ ਆਲੋਚਨਾ ਕਰਨੀ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਆ, ਤਾਂ ਜੋ ਭਾਈ ਉਹ ਪਤਾ ਹੋਵੇ ਵੀ ਜਿਹੜੇ ਐਕਚੁਅਲ 'ਚ ਜਿਨ੍ਹਾਂ ਨੂੰ ਆਪਾਂ ਸਹੀ ਮੰਨਦੇ ਹਾਂ ਉਹ ਸਹੀ ਚੀਜ਼ ਦੇ ਨਾਲ ਖੜ੍ਹਦੇ ਵੀ ਆ ਜਾਂ ਨਹੀਂ। ਇੱਥੇ ਹੀ ਆਪਣੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ ਅਤੇ ਮਿਲਾਂਗੇ ਤੁਹਾਨੂੰ ਜਿਹੜਾ ਹੁਣ ਅਗਲੀ ਵਾਰ। ਖਬਰ 'ਤੇ ਨਜ਼ਰ ਪ੍ਰੋਗਰਾਮ ਸਮਾਪਤ ਹੈ। ਹੁਣ ਇਸ ਤੋਂ ਬਾਅਦ ਦੇ ਵਿੱਚ ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਵਾਂਗੇ। ਹਰਜੋਤ ਸਿੰਘ ਖਾਲਸਾ ਜੀ ਨਾਲ ਜੁੜਨਗੇ। ਅਮਰੀਕਾ ਦੀਆਂ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ ਦੇ ਉੱਤੇ ਝਾਤਖੋਰੀ ਜਿਹੜੀ ਉਹ ਆਪਾਂ ਕਰਾਂਗੇ। ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।